ਸਤਿ ਸ਼੍ਰੀ ਅਕਾਲ ਜੀ। ਇੰਡੋਜ਼ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਗਦੀਪ ਗਿੱਲ ਸਵਾਗਤ ਕਰਦਾ। ਦੋਸਤੋ ਹਾਜ਼ਰ ਹਾਂ ਪ੍ਰੋਗਰਾਮ ਸਨਮੁਖ ਲੈ ਕੇ। ਦੋਸਤੋ ਪ੍ਰੋਗਰਾਮ ਸਨਮੁਖ ਵਿੱਚ ਤੁਹਾਨੂੰ ਪਤਾ ਕਿ ਅਸੀਂ ਵੱਖਰੀਆਂ ਵੱਖਰੀਆਂ ਸ਼ਖਸੀਅਤਾਂ ਨਾਲ ਮੁਲਾਕਾਤ ਕਰਦੇ ਹਾਂ। ਅੱਜ ਜਿਹੜੀ ਸ਼ਖਸੀਅਤ ਸਾਡੇ ਸਟੂਡੀਓ 'ਚ ਹਾਜ਼ਰ ਆ ਉਹ ਬ੍ਰਿਸਬੇਨ ਦੇ ਸਾਡੇ ਲੋਕਲ ਕਲਾਕਾਰ ਨੇ। ਲੋਕਲ ਉਹਨਾਂ ਦੇ ਟੈਲੈਂਟ ਅਸੀਂ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਨੀ ਆ। ਇੱਥੇ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਜਿਵੇਂ ਆਪਣੇ ਸ਼ੌਕ ਨੂੰ ਸੰਭਾਲ ਕੇ ਰੱਖਣਾ ਇਹ ਬਹੁਤ ਔਖਾ ਹੈ ਔਰ ਉਹਨਾਂ ਨੇ ਕਿਵੇਂ ਸ਼ੌਕ ਨੂੰ ਸੰਭਾਲ ਕੇ ਰੱਖਿਆ ਔਰ ਕਦੋਂ ਤੋਂ ਇਹਦੇ ਨਾਲ ਗੀਤਕਾਰੀ ਨਾਲ ਜੁੜੇ ਨੇ, ਗਾਇਕੀ ਦੇ ਨਾਲ, ਉਹ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਦੇ ਹਾਂ ਉਹਨਾਂ ਤੋਂ। ਸਾਡੇ ਨਾਲ ਨੇ ਪ੍ਰੀਤ ਸਿਆਂ ਜੀ। ਪ੍ਰੀਤ ਸਿਆਂ ਜੀ, ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ 'ਤੇ। ਥੈਂਕ ਯੂ ਗਿੱਲ ਸਾਹਿਬ, ਅਤੇ ਇੰਡੋਜ਼ ਟੀਵੀ ਦਾ ਬਹੁਤ ਬਹੁਤ ਧੰਨਵਾਦ। ਰਸ਼ਪਾਲ ਹੇਰ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਮੌਕਾ ਦਿੱਤਾ। ਨਹੀਂ, ਅਸੀਂ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਪ੍ਰੀਤ ਸਿਆਂ ਜੀ, ਕਿਉਂਕਿ ਵੇਖੋ ਗੱਲ ਇਹ ਆ, ਬਿਗਨਿੰਗ ਜਿਹੜੀ ਆ, ਸ਼ੁਰੂਆਤ ਉਹ ਹਰ ਇੱਕ ਦੀ, ਭਾਵੇਂ ਕੋਈ ਕਿੰਨਾ ਵੀ ਵੱਡਾ ਕਲਾਕਾਰ ਅੱਜ ਸਥਾਪਿਤ ਆ, ਆਪਣੀ ਉਹਨੇ ਸ਼ਖਸੀਅਤ ਬਣਾਈ ਆ, ਸ਼ੁਰੂਆਤ ਤਾਂ ਉਹਨੇ ਕਿਸੇ ਇੱਕ ਕਦਮ ਤੋਂ ਹੀ ਕੀਤੀ ਆ। ਬਿਲਕੁਲ ਬਿਲਕੁਲ ਜੀ। ਔਰ ਤੁਸੀਂ ਅੱਜ ਸ਼ੁਰੂਆਤ ਕਰ ਰਹੇ ਹੋ, ਇਹਦੇ ਪਿੱਛੇ ਇੱਕ ਲੰਮਾ ਸੰਘਰਸ਼ ਕਿਉਂਕਿ ਬਹੁਤ ਲੰਮਾ ਸੰਘਰਸ਼ ਹੁੰਦਾ। ਬਿਲਕੁਲ ਜੀ। ਔਰ ਮੈਂ ਆਪਣੇ ਦਰਸ਼ਕਾਂ ਨੂੰ ਇਹ ਚਾਹੁੰਦਾ ਕਿ ਤੁਸੀਂ ਦੱਸੋ ਕਿ ਸ਼ੁਰੂਆਤ ਕਦੋਂ ਕੀਤੀ ਇਹ ਗਾਇਕੀ ਦੀ? ਇੱਥੇ ਆ ਕੇ ਤਾਂ ਆਪਣੇ ਰੁਝੇਵੇਂ ਵੱਖਰੇ ਹੋਏ ਸੀ, ਉੱਥੋਂ ਪੰਜਾਬ ਤੋਂ ਵੀ ਤੁਹਾਡਾ ਇਹਦੇ ਨਾਲ ਹੈ ਸੀ ਜੋੜ? ਥੋੜ੍ਹਾ ਜਿਹਾ ਮੈਨੂੰ ਐਕਸਪਲੇਨ ਕਰਨਾ ਪੈਣਾ, ਕਿਉਂਕਿ ਇਹ ਚੀਜ਼ ਇੱਦਾਂ ਦੀ ਹੈ ਕਿ ਮੈਂ ਇਕੱਲੀ ਗਾਇਕੀ ਤੋਂ ਸ਼ੁਰੂਆਤ ਨਹੀਂ ਕੀਤੀ। ਨਹੀਂ, ਮੈਂ ਚਾਹੁੰਦਾ ਵੀ ਇਹ ਆ ਕਿ ਤੁਸੀਂ ਕਿਹੜੇ ਮਤਲਬ ਵਰਗ ਨਾਲ ਜੁੜੇ ਹੋ ਜਾਂ ਕਿਹੜੇ ਨਾਟਕ ਨਾਲ ਜਾਂ ਕਿਵੇਂ? ਜੀ, ਮੈਂ ਬੇਸਿਕਲੀ ਚੰਡੀਗੜ੍ਹ ਤੋਂ ਬਿਲੋਂਗ ਕਰਦਾ। ਅੱਛਾ ਜੀ। ਅਤੇ 7 ਸਾਲ ਦੀ ਉਮਰ ਤੋਂ ਮੈਂ ਪਹਿਲਾਂ ਥੀਏਟਰ ਕਰਦਾ ਸੀਗਾ, ਐਜ਼ ਏ ਚਾਈਲਡ ਆਰਟਿਸਟ ਕੰਮ ਕੀਤਾ। ਉਹ ਕਿਹੜੇ? ਮੇਰੇ ਪਰਿਵਾਰ ਦੇ ਵਿੱਚ ਹੀ ਮੇਰੇ ਚਾਚਾ ਜੀ ਸੀਗੇ, ਸਰਦਾਰ ਜਸਵਿੰਦਰ ਸਿੰਘ ਜੀ। ਅੱਛਾ ਜੀ। ਓਪਨ ਏਅਰ ਥੀਏਟਰ ਹੁੰਦਾ ਸੀਗਾ ਟੈਗੋਰ ਥੀਏਟਰ ਦੇ ਵਿੱਚ। ਹਾਂਜੀ, ਬਹੁਤ ਮਸ਼ਹੂਰ। ਇਹ ਇੱਕ ਗਰੁੱਪ ਹੁੰਦਾ ਸੀਗਾ ਜਿਹਦੇ ਵਿੱਚ ਹੁਣ ਦੇ ਪੰਜਾਬ ਦੇ ਬੜੇ ਦਿੱਗਜ ਆਰਟਿਸਟ BN ਸ਼ਰਮਾ ਜੀ ਸੀਗੇ, ਨੀਨਾ ਸਿੱਧੂ ਜੀ, ਯੋਗਰਾਜ ਸਿੰਘ ਜੀ। ਸੋ ਇਹਨਾਂ ਦਾ ਇੱਕ ਗਰੁੱਪ ਹੁੰਦਾ ਸੀਗਾ ਅਤੇ ਮੇਰੇ ਚਾਚਾ ਜੀ ਵੀ ਇਹਨਾਂ ਦੇ ਮੈਂਬਰ ਸੀਗੇ। ਅਤੇ ਮੈਂ ਰਿਹਰਸਲ 'ਤੇ ਜਾਣਾ, ਰਿਹਰਸਲ 'ਤੇ ਬੈਠ ਕੇ ਦੇਖਣਾ। ਫਿਰ ਉਹ ਤੁਹਾਡੇ ਅੰਦਰ ਇੱਕ ਕੁਦਰਤੀ ਵੀ ਹੁੰਦਾ, ਇਨਸਾਨ ਜਦੋਂ ਮਤਲਬ ਛੋਟਾ ਹੁੰਦਾ ਆਰਟਿਸਟ, ਉਹ ਕੋਲਾ ਹੁੰਦਾ ਜੀ, ਉਹ ਬਿਲਕੁਲ ਇੱਕ ਪੱਥਰ ਵਾਂਗੂ ਹੁੰਦਾ। ਅਤੇ ਉਹਨੂੰ ਜਦੋਂ ਥੋੜ੍ਹੀ ਜਿਹੀ ਆਰਟ ਦੀ ਹੀਟ ਮਿਲਦੀ ਹੈ ਫਿਰ ਮੈਨੂੰ ਲੱਗਦਾ ਵੀ ਉਹ ਚਮਕਣ ਲੱਗ ਜਾਂਦਾ। ਨਹੀਂ, ਬਿਲਕੁਲ, ਕਿਉਂਕਿ ਇੱਕ ਤੁਹਾਡੇ ਅੰਦਰ ਚਿੰਗ ਜ਼ਰੂਰ ਹੋਣੀ ਚਾਹੀਦੀ ਹੈ ਔਰ ਹੋਈ ਸੀ। ਔਰ ਤੁਸੀਂ ਇਹ ਗੱਲ ਇੱਧਰ ਵੱਲ, ਕਿਉਂਕਿ ਕੁਦਰਤ ਨੇ ਤੁਹਾਨੂੰ ਲਿਆਉਣਾ ਸੀ। ਬਿਲਕੁਲ, ਸ਼ੁਰੂਆਤ ਤੋਂ ਹੀ ਤੁਹਾਨੂੰ ਉਹਨੇ ਜਿਹੜੀ ਨਹੀਂ ਹੈ ਤੁਹਾਡੀ ਉਸ ਤਰੀਕੇ ਨਾਲ ਬਣਾਉਣੀ। ਕਿਉਂਕਿ ਮੇਰੇ ਮੰਮਾ ਵੀ ਦੱਸਦੇ ਹੁੰਦੇ ਸੀਗੇ, ਜਦੋਂ ਮੈਂ ਬਿਲਕੁਲ ਹੀ ਮਤਲਬ 3 ਜਾਂ 4 ਸਾਲ ਦਾ ਸੀਗਾ, ਕੋਈ ਗਾਣਾ ਚੱਲਣਾ ਅਤੇ ਮੈਂ ਮਤਲਬ ਹੱਥ ਖੜਾ ਕਰਕੇ ਬੀਟ 'ਤੇ ਬਿਲਕੁਲ ਨਾਲ ਅਤੇ ਉਹ ਕੁਦਰਤੀ ਬੜੇ ਹੈਰਾਨ ਹੁੰਦੇ ਸੀਗੇ ਵੀ ਇਹ ਇੰਨਾ ਛੋਟਾ, ਇਹਨੂੰ ਅਜੇ ਬੋਲਣ ਦੀ ਨੌਲੇਜ ਨਹੀਂ ਹੈਗੀ ਅਤੇ ਇਹਨੂੰ ਬੀਟ ਦੀ ਨੌਲੇਜ ਹੈ ਵੀ ਮੈਂ ਨੱਚਣਾ ਇੱਦਾਂ ਹੈਗਾ। ਫਿਰ ਸ਼ਾਰਟ ਕਰਦਾ ਮੈਂ ਗੱਲ ਕਿ ਥੀਏਟਰ ਦੇ ਵਿੱਚ ਮੈਂ ਪਹਿਲਾਂ ਸਪੋਰਟਿੰਗ ਰੋਲ ਦੇ ਵਿੱਚ ਆਇਆ। ਸਪੋਰਟਿੰਗ ਰੋਲ ਹੁੰਦਾ ਕਿ ਬਿਨਾਂ ਡਾਇਲੋਗਸ ਤੋਂ, ਕਿਉਂਕਿ ਕਈ ਵਾਰ ਹੁੰਦਾ ਕਿ ਬੱਚਿਆਂ ਕੋਲ ਸਕ੍ਰਿਪਟ ਇੰਨੀ ਜ਼ਿਆਦਾ ਨਹੀਂ, ਉਹ ਟਾਈਮ ਇੱਦਾਂ ਦਾ ਹੁੰਦਾ। ਤਾਂ ਸਪੋਰਟਿੰਗ ਰੋਲ ਦੇ ਵਿੱਚ ਆਡੀਅנס ਨੂੰ ਫੇਸ ਕਰਨਾ ਸਟਾਰਟ ਕੀਤਾ। ਵੱਡੇ ਉਹਦੇ ਵਿੱਚ ਹੁੰਦੇ ਸੀਗੇ ਥੀਏਟਰ ਦੇ ਵਿੱਚ, ਲੋਕੀ ਆਣੇ 700 ਤੋਂ 1000 ਬੰਦਾ ਆਉਣਾ, ਉਦੋਂ ਬੈਠ ਕੇ ਉਹਨਾਂ ਨੂੰ ਫੇਸ ਕਰਨਾ ਸਿੱਖਣਾ। ਕਿਹੜੇ ਈਅਰ 'ਚ ਇਹ ਕੀਤਾ? ਇਹ 97 ਦੀ ਗੱਲ ਹੈ ਜੀ। 97। ਮੈਂ ਉਦੋਂ 7 ਸਾਲ ਦਾ ਸੀਗਾ। ਅਤੇ ਹਾਂਜੀ, ਅਤੇ ਉਦੋਂ ਨਾਲ ਦੀ ਨਾਲ ਸਕੂਲ 'ਚ ਵੀ ਛੋਟੇ ਸਾਡੇ ਮਿਊਜ਼ਿਕ ਟੀਚਰ ਸੀਗੇ, ਦੀਪਕ ਸਰ। ਅੱਛਾ। ਅਤੇ ਉਦੋਂ ਸਾਡੇ ਸਕੂਲ 'ਚ ਹਰ ਸਾਲ ਇੱਕ ਐਨੂਅਲ ਫੰਕਸ਼ਨ ਹੁੰਦਾ ਸੀਗਾ ਅਤੇ ਉਦੋਂ 2 ਮਹੀਨੇ ਪਹਿਲਾਂ ਢੋਲੀ ਸਾਡੇ ਆਉਂਦੇ ਸੀਗੇ ਉਸਤਾਦ ਜੀ, ਅਤੇ ਉਹਨਾਂ ਨੇ ਚੂਜ਼ ਕਰਨੇ ਬੱਚੇ ਵੀ ਕੌਣ ਕੀ ਕਰ ਸਕਦਾ ਜੀ। ਫਿਰ ਥੀਏਟਰ ਕਨਵਰਟ ਹੋ ਗਿਆ ਭੰਗੜੇ 'ਚ, ਜਿਹਦੇ ਵਿੱਚ ਵਾਢੀ ਨਾਚ ਆ ਗਿਆ, ਜਿੰਦਵਾ ਆ ਗਿਆ। ਉਹ ਵੀ ਇੱਕ ਐਕਟ ਹੀ ਹੈ। ਤੁਸੀਂ ਵੀ ਆਰਟ ਲਾਈਨ ਦੇ ਨਾਲ ਜੁੜੇ ਰਹੇ ਹੋ, ਫੋਕ ਆਰਕੈਸਟਰਾ ਦੇ ਨਾਲ ਜੁੜੇ ਰਹੇ ਹੋ, ਲੋਕ ਨਾਚ ਨਾਲ ਜੁੜੇ ਰਹੇ ਹੋ। ਅਤੇ ਉਹ ਫੋਕ ਦੀ ਵੰਨਗੀਆਂ ਦੇ ਵਿੱਚ ਹੀ ਸੀਗਾ। ਅਤੇ ਉਹਦੇ 'ਚ ਕੀ ਹੁੰਦਾ ਸੀਗਾ, ਐਕਟ ਜ਼ਰੂਰੀ ਸੀਗਾ ਕਿ ਕੁੜੀ ਦੇ ਨਾਲ ਤੁਸੀਂ ਆਪਣੇ ਐਕਸਪ੍ਰੈਸ਼ਨ ਕਰਾ ਰਹੇ ਹੋ। ਅਤੇ ਉਹ ਪ੍ਰੈਕਟਿਸ ਹੁੰਦੀ ਰਹੀ। ਫਿਰ ਪ੍ਰੈਕਟਿਸ ਹੁੰਦੀ ਜੂਨੀਅਰ ਟੀਮ ਬਣ ਗਈ ਭੰਗੜੇ ਦੀ। ਉਹਦੇ ਨਾਲ ਫਿਰ ਮੈਂ ਰਿਹਰਸਲ 'ਤੇ ਗੁਣਗੁਣਾਉਣ ਲੱਗ ਗਿਆ। ਜਦੋਂ ਸੁਣਨੀਆਂ ਬੋਲੀਆਂ ਅਤੇ ਗੁਣਗੁਣਾਉਣ ਲੱਗ ਗਏ ਹਲਕਾ ਨਾਲ ਵੀ ਆਹ ਚੀਜ਼ ਇੱਦਾਂ ਹੁੰਦੀ ਹੈ, ਹੁਣ ਖੂੰਡਿਆਂ 'ਤੇ ਇੱਦਾਂ ਦੀ ਬੋਲੀ ਪਊਗੀ, ਹੁਣ ਝੂਮਰ 'ਤੇ ਇੱਦਾਂ ਦੀ ਬੋਲੀ ਪਊਗੀ। ਮੈਂ ਇਹ ਸਮਝਦਾ ਜਦੋਂ ਤੁਸੀਂ ਕਿਸੇ ਚੀਜ਼ ਨੂੰ ਸੁਣਦੇ ਹੋ ਸ਼ੁਰੂਆਤ ਤੋਂ, ਤਾਂ ਸ਼ਾਇਦ ਤੁਹਾਡਾ ਸਕੇਲ, ਤੁਹਾਡਾ ਸਟਾਈਲ ਵੀ ਉੱਦਾਂ ਦਾ ਹੋ ਜਾਂਦਾ। ਨਹੀਂ, ਬਿਲਕੁਲ ਠੀਕ ਆ। ਅਸਲ 'ਚ ਗੱਲ ਇਹ ਆ, ਬੱਚਿਆਂ ਨੂੰ ਅਸੀਂ ਵੇਖਦੇ ਹਾਂ ਕਿ ਜਦੋਂ ਕਈ ਵਾਰੀ ਕਿਸੇ ਗੀਤ ਦੇ ਉੱਤੇ ਉਹ ਭੰਗੜਾ ਪਾਉਂਦੇ ਆ, ਉਹ ਕੁਝ ਬੱਚੇ ਉਹਦਾ ਵੱਖਰੇ ਤੌਰ 'ਤੇ ਤਾਲ 'ਤੇ ਨੱਚਦੇ ਆ। ਬਿਲਕੁਲ, ਤਾਲ 'ਤੇ ਨੱਚਦੇ। ਉਹ ਤੁਹਾਨੂੰ ਹੈਰਾਨੀ ਕਰ ਦਿੰਦੇ ਆ ਵੀ ਇਹਨਾਂ ਦੇ ਅੰਦਰ
ਇਹ ਕੁਦਰਤ ਨੇ ਪਹਿਲਾਂ ਹੀ ਬਣਾਇਆ, ਪਹਿਲਾਂ ਹੀ ਤਾਲ ਉਹਦੇ ਵਿੱਚ ਅੰਦਰ ਦਿਮਾਗ ਜੋ ਗਿਣਤੀ ਮਿਣਤੀ ਚੱਲਦੀ ਹੈ ਪੂਰੀ। ਪਰ ਜਦੋਂ ਤੁਸੀਂ ਥੋੜਾ ਸਕੂਲ, ਕਿਉਂਕਿ ਸਕੂਲ ਦੀ ਪੜ੍ਹਾਈ ਸੀ ਨਾਲ, ਤੇ ਪਰਿਵਾਰ ਨੇ ਇਹ ਨਹੀਂ ਕਿਹਾ ਕਿ ਚਲੋ ਇੱਥੇ ਤੱਕ ਸ਼ੌਕ ਤੱਕ ਨੱਚਣਾ ਠੀਕ ਆ, ਹੁਣ ਤੇ ਤੁਸੀਂ ਪ੍ਰੋਫੈਸ਼ਨ ਵਾਲੇ ਪਾਸੇ ਨੂੰ ਤੁਰ ਪਿਆ? ਮੇਰੇ ਡੈਡ ਤੇ ਮਮ ਨੂੰ ਨਾ ਸ਼ੁਰੂ ਤੋਂ, ਮੇਰੇ ਡੈਡ ਦਾ ਸੁਪਨਾ ਇਹ ਸੀਗਾ ਕਿ ਪਹਿਲਾਂ ਤੂੰ ਸਰੰਗੀ ਸਿੱਖ। ਅੱਛਾ ਜੀ। ਸਾਡੇ ਪਹਿਲਾਂ ਵੀ ਮੇਰੇ ਦਾਦਾ ਜੀ ਬੁਗਚੂ ਤੇ ਅਲਗੋਜ਼ੇ ਵਜਾਉਂਦੇ ਸੀਗੇ। ਓਕੇ। ਤੇ ਉਹਨਾਂ ਨੇ ਕਹਿਣਾ ਕੋਈ ਲੋਕ ਸਾਜ਼ ਜ਼ਰੂਰ ਸਿੱਖ। ਮਤਲਬ ਉਹਨਾਂ ਰੋਕਣਾ ਤਾਂ ਕੀ ਸੀਗਾ, ਉਹ ਕਹਿੰਦੇ ਵੀ ਸਾਡੇ ਨੇੜੇ ਹੀ ਉਸਤਾਦ ਜੀ ਸੀਗੇ ਤੇ ਇਦੂ ਸ਼ਰੀਫ ਜੀ ਮਨੀ ਮਾਜਰੇ, ਮੈਂ ਚੰਡੀਗੜ੍ਹ ਤੋਂ, ਤੇ ਉਹ ਕਹਿੰਦੇ ਵੀ ਮੈਂ ਟਾਈਮ ਲੈ ਕੇ ਜਾਣਾ ਉਸਤਾਦ ਜੀ ਕੋਲ, ਵੀ ਤੇਰੇ ਵਾਸਤੇ ਟਾਈਮ ਲੈਣਾ, ਟਾਈਮ ਤਾਂ ਬਹੁਤ ਲੱਗੂਗਾ ਲੇਕਿਨ ਤੂੰ ਸਿੱਖ। ਮਤਲਬ ਫੈਮਿਲੀ ਦੀ ਇੰਨੀ ਸਪੋਰਟ ਸੀਗੀ। ਫਿਰ ਮੈਂ ਸਕੂਲ ਤੋਂ ਬੋਲੀਆਂ ਪਹਿਲੀ ਵਾਰ ਟਰਾਈ ਕਰਕੇ ਦੇਖੀਆਂ, ਰਿਹਰਸਲ 'ਤੇ ਪਾਈਆਂ। ਫਿਰ ਉਸਤਾਦ ਜੀ ਕਹਿੰਦੇ ਐਤਕੀ ਤੇਰੇ ਤੋਂ ਬੋਲੀਆਂ ਪਵਾ ਕੇ ਦੇਖਦੇ ਹਾਂ। ਫਿਰ ਚੱਲ ਤੁਸੀਂ ਨੈਸ਼ਨਲ ਲੈਵਲ 'ਤੇ ਤੁਹਾਡੀ ਟੀਮ ਸਿਲੈਕਟ ਹੁੰਦੀ ਹੈ ਸਕੂਲ ਤੋਂ, ਫਿਰ ਤੁਹਾਨੂੰ ਹੋਰ ਸਹਾਰਾ ਮਿਲਦਾ ਰਹਿੰਦਾ। ਅਤੇ ਉੱਧਰੋਂ ਸਾਡੇ ਮਿਊਜ਼ਿਕ ਟੀਚਰ ਉਹਨਾਂ ਨੇ ਇੱਕ ਇੰਡੀਵਿਜੂਅਲ ਪ੍ਰਾਈਵੇਟ ਗਰੁੱਪ ਬਣਾ ਤਾ ਨੁੱਕੜ ਨਾਟਕ ਦਾ, ਅਤੇ ਫਿਰ ਅਸੀਂ 17 ਸੈਕਟਰ ਮੇਨ ਫਾਊਂਟੇਨ ਦੇ ਕੋਲ ਜਾ ਕੇ, ਕਰੰਟ ਇਸ਼ੂ 'ਤੇ ਟ੍ਰੈਫਿਕ ਦਾ ਇਸ਼ੂ ਚੱਲ ਰਿਹਾ, ਉਹ ਟਾਈਮਾਂ 'ਚ ਮੈਨੂੰ ਯਾਦ ਹੈ ਸਿੱਖਾਂ ਦੇ ਪੱਗ ਦੇ ਨਾਲ ਹੈਲਮਟ ਦਾ ਇਸ਼ੂ ਚੱਲਿਆ ਸੀਗਾ ਚੰਡੀਗੜ੍ਹ ਦੇ ਵਿੱਚ, ਵੀ ਲੇਡੀਜ਼ ਨੂੰ ਹੈਲਮਟ ਪਾਉਣਾ ਪੈਣਾ। ਉਹਦੇ ਉੱਤੇ ਨੁੱਕੜ ਨਾਟਕ ਕਰਨਾ, ਵੀ ਲੋਕਾਂ ਨੂੰ ਇਕੱਠੇ ਕਰਕੇ ਜਾਗਰੂਕ ਕਰਨਾ ਵੀ ਨਹੀਂ ਸਾਨੂੰ ਇਹ ਚੀਜ਼ ਇੱਦਾਂ ਨਹੀਂ ਹੈਗੀ, ਇਹਦੀ ਸੇਫਟੀ ਹੈ, ਵੀ ਧਰਮ ਦੇ ਨਾਲ ਇਹਨੂੰ ਨਾ ਜੋੜਿਆ। ਕਿੰਨੇ ਜਿਹੜੇ ਸੌਰੀ ਮੈਂ ਤੁਹਾਡੀ ਕਿਉਂਕਿ ਗੱਲ ਦੇ ਨਾਲ ਹੀ ਗੱਲ ਜੋੜਦਾ ਜੀ, ਇਹ ਦਿੱਲੀ ਜਿੱਦਾਂ ਆਪਣੇ ਵੱਡੀਆਂ ਯੂਨੀਵਰਸਿਟੀਆਂ ਸੀ ਔਰ ਵੱਡੇ ਜਿਹੜੇ ਜਿੰਨੇ ਵੀ ਅਦਾਰੇ ਆਪਣੇ ਹੋਏ ਆ, ਉਹਨਾਂ ਦੇ ਵਿੱਚ ਇਹ ਇੱਕ ਬੜਾ ਮਜ਼ਬੂਤ ਨਾਟਕ ਦਾ ਰਿਹਾ ਹਿੱਸਾ ਜੀ। ਔਰ ਉਹ ਇਹ ਚਾਹੁੰਦੇ ਸੀ ਕਿ ਜੇ ਲੋਕਾਂ ਨੂੰ ਤੁਸੀਂ ਕਿਸੇ ਤਰੀਕੇ ਨਾਲ ਸਮਝਾ ਸਕਦੇ ਹੋ ਤੇ ਸਭ ਤੋਂ ਸੌਖਾ ਤਰੀਕਾ ਇਹ ਨੁੱਕੜ ਨਾਟਕ ਹੀ ਹੈ, ਕਿਉਂਕਿ ਇੱਕ ਡਫ ਲੈ ਕੇ ਤੁਸੀਂ ਲੋਕਾਂ ਨੂੰ ਇੱਕ ਤਾਂ ਗਾ ਕੇ ਦੱਸਦੇ ਹੋ, ਬਟ ਕਰੰਟ ਇਸ਼ੂ ਦੇ ਨਾਲ ਵੀ ਜੋੜ ਕੇ ਰੱਖਦੇ ਹੋ। ਫਿਰ ਨਾਰਥ ਜ਼ੋਨ ਕਲਚਰ ਸੈਂਟਰ ਦੀ ਸਿਲੈਕਸ਼ਨ ਆਉਂਦੀ ਹੈ ਚੰਡੀਗੜ੍ਹ ਦੀ, ਟਰਾਇਲ ਆਉਂਦੇ ਆ 26 ਖਾਲਸਾ ਦੇ ਵਿੱਚ। ਫਿਰ ਮੈਂ ਨਾਰਥ ਜ਼ੋਨ ਕਲਚਰ ਸੈਂਟਰ ਦੇ ਵਿੱਚ ਟਰਾਇਲ ਦਿੰਦਾ, ਉੱਥੇ ਸਿਲੈਕਟ ਹੁੰਦਾ। ਫਿਰ ਇੰਡੀਆ ਦੀ ਕੋਈ ਵੀ ਸਟੇਟ ਨਹੀਂ ਛੱਡੀ ਜਿਹਦੇ 'ਚ ਜਾ ਕੇ ਭੰਗੜਾ ਨਹੀਂ ਪਾਇਆ, ਪਰਫੋਰਮ ਨਹੀਂ ਕੀਤਾ, ਬੋਲੀਆਂ ਨਹੀਂ ਪਾਈਆਂ, ਮਲਵਈ ਗਿੱਧਾ ਕੀਤਾ। ਅਤੇ ਲੇਹ ਲਦਾਖ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰੀਆਂ ਸਟੇਟਸ ਕੰਪਲੀਟ ਕੀਤੀਆਂ, ਜਿਹਦੇ 'ਚ ਬੋਲੀਆਂ ਅਤੇ ਭੰਗੜਾ, ਅਤੇ ਨਾਲ ਨਾਲ ਸ਼ੁਰੂ ਹੋਣ ਤੋਂ ਪਹਿਲਾਂ ਅਨਾਊਂਸ ਵੀ ਖੁਦ ਹੀ ਕਰ ਦੇਣਾ ਕਿ ਹੁਣ ਸਾਡਾ ਲੋਕ ਨਾਚ ਭੰਗੜਾ ਆਉਣ ਲੱਗਿਆ। ਇਹ ਸੋ ਸਾਰਾ ਕੁਛ ਮਤਲਬ ਮਿਕਸ ਚੱਲਦਾ ਰਿਹਾ। ਫਿਰ ਉਹ ਇੱਥੇ ਆ ਗਿਆ ਮੈਂ 2009 ਦੇ ਵਿੱਚ, ਬਟ ਅੰਦਰ ਇੱਕ ਲੱਗਿਆ ਰਹਿੰਦਾ ਤੁਹਾਨੂੰ ਕਿ ਯਾਰ ਮੈਂ ਟੁੱਟ ਗਿਆ। ਇਸ ਤੋਂ ਪਹਿਲਾਂ ਛੋਟਾ ਜਿਹਾ ਇੱਕ ਇੰਸੀਡੈਂਟ ਹੋਇਆ ਸੀਗਾ ਕਿ ਮੈਂ 34 ਸੈਕਟਰ NSD ਦੇ ਪੇਪਰ ਲੈਣ ਗਿਆ ਸੀਗਾ ਕਿ ਮੈਂ ਡਿਪਲੋਮਾ ਕਰਨਾ, ਮੈਂ ਥੀਏਟਰ ਦੇ ਵਿੱਚ ਜਾਣਾ। ਮੈਨੂੰ ਉੱਥੇ ਮੇਰਾ ਫਰੈਂਡ ਮਿਲਦਾ, ਉਹ ਕਹਿੰਦਾ ਯਾਰ ਵੀ ਪਤਾ ਨਹੀਂ ਥੀਏਟਰ 'ਚ ਕੀ ਬਣੂਗਾ, ਤੂੰ ਐਂ ਕਰ ਆਇਲਸ ਦੇ ਪੇਪਰ ਭਰ ਦੇ। ਅਤੇ ਮੈਂ ਆਇਲਸ ਦੇ ਪੇਪਰ ਭਰ ਕੇ ਉਹ ਦਾਣਾ ਪਾਣੀ ਸੀਗਾ ਆਸਟ੍ਰੇਲੀਆ ਖਿੱਚ ਲਿਆ, ਲੇਕਿਨ ਅੰਦਰ ਸੀਗਾ ਕੀ ਕਰਨਾ, ਮੈਂ ਕੁਛ ਕਰਨਾ। ਉਦੋਂ ਫੈਮਿਲੀ ਨੇ ਜ਼ਰੂਰ ਇਹ ਕਿਹਾ ਕਿ ਇੱਕ ਵਾਰ ਪੱਕਾ ਹੋ ਜਾ, ਤੇ ਫਿਰ ਉਸ ਤੋਂ ਬਾਅਦ ਤੂੰ ਜਿੱਦਾਂ ਕਰਨਾ ਜਿਵੇਂ ਕਰਨਾ ਤੈਨੂੰ ਅਸੀਂ ਰੋਕਾਂਗੇ। ਹਾਂ ਵੱਡੇ ਕਹਿੰਦੇ ਆ, ਪਰ ਮੈਂ ਫਿਰ ਵਾਪਸ ਉੱਥੇ ਜਾਂਦਾ ਕਿ ਥੀਏਟਰ ਜਿਹੜਾ ਬਹੁਤ ਤੁਸੀਂ ਨਾਂ ਲਿਆ BN ਸ਼ਰਮਾ ਜੀ ਦਾ ਜੀ ਅਤੇ ਜੋਗਰਾਜ ਜੀ ਦਾ ਜੀ, ਉਹਨਾਂ ਦੇ ਨਾਲ ਵੀ ਕੋਈ ਤੁਹਾਨੂੰ ਕਰਨਾ ਜਿਹੜਾ ਸਭ ਤੋਂ ਮਸ਼ਹੂਰ ਕੋਈ ਪਲੇਅ ਕੀਤਾ ਹੋਵੇ? ਸਭ ਤੋਂ ਮਸ਼ਹੂਰ ਪਲੇਅ ਉਦੋਂ ਜਿਹੜੇ ਚੱਲਦੇ ਹੁੰਦੇ ਸੀਗੇ ਨਾ, ਉਹ ਜ਼ਿਆਦਾ ਬੈਲੇ ਚੱਲਦਾ ਸੀਗਾ, ਜਿਹਦੇ ਵਿੱਚ ਹੀਰ ਰਾਂਝਾ, ਮਿਰਜ਼ਾ ਸਾਹਿਬਾ, ਬੁੱਟਾ ਸਿੰਘ ਜੈਨਮ, ਸੋ ਇੱਦਾਂ ਦੇ ਜਿਹੜੇ ਸੀਗੇ ਉਹ ਚੱਲਦੇ ਹੁੰਦੇ ਸੀਗੇ ਨਾਟਕ। ਅਤੇ ਉਹਦੇ ਵਿੱਚ ਰੋਲ ਕਰ ਲੈਣਾ ਚਾਈਲਡ ਆਰਟਿਸਟ ਦਾ, ਕਿਉਂਕਿ ਹੁਣ ਤਾਂ ਬਹੁਤ ਜਦੋਂ ਆਪਾਂ ਪੁਰਾਣੀਆਂ ਸੀਡੀਆਂ ਦੇਖਦੇ ਹਾਂ ਉਦੋਂ ਸਮਝ ਆਉਂਦੀ ਹੈ ਵੀ ਹਾਂ ਆਹ ਚੀਜ਼ ਮੈਂ ਕੀਤੀ ਸੀਗੀ, ਕਿਉਂਕਿ ਟਾਈਮ ਨਾਲ ਤੁਹਾਡਾ ਟਾਈਮ ਚੇਂਜ ਹੁੰਦਾ ਰਹਿੰਦਾ। ਯੋਗਰਾਜ ਸਿੰਘ ਜੀ ਨਾਲ ਤਾਂ ਨਹੀਂ, ਬਟ ਉਹਨਾਂ ਦੇ ਵਾਈਫ ਨੀਨਾ ਸਿੱਧੂ ਜੀ ਜਿਹੜੇ ਉਸ ਟਾਈਮ ਲੀਡ 'ਤੇ ਹੁੰਦੇ ਸੀਗੇ, ਉਹਨਾਂ ਦੇ ਸਿਸਟਰ ਬੜੇ ਵੱਡੇ ਥੀਏਟਰ ਆਰਟਿਸਟ ਸੀਗੇ, ਅਤੇ ਚਾਚਾ ਜੀ ਦੂਜੇ ਪਾਸੇ ਮੇਨ ਲੀਡ 'ਤੇ ਹੁੰਦੇ ਸੀਗੇ। ਸੋ ਇੱਦਾਂ ਦਾ ਸਫ਼ਰ ਚੱਲਦਾ ਰਿਹਾ। ਹਾਂ, ਕਿ ਉਹਨਾਂ ਨੂੰ ਕਿਉਂਕਿ ਇੰਨੇ ਵੱਡੇ ਐਕਟਰਾਂ ਨੂੰ ਜਦੋਂ ਤੁਸੀਂ ਵੇਖਦੇ ਹੋ ਕਿ ਉਹ ਕਿਵੇਂ ਪਲੇਅ ਕਰਦੇ ਆ, ਕਿਵੇਂ ਉਹਨਾਂ ਦਾ ਬੋਲਣ ਦਾ ਤਰੀਕਾ, ਉਹਨਾਂ ਦਾ ਡਾਇਲੋਗ ਦਾ ਕੀ ਤਰੀਕਾ, ਉਹਦੇ ਨਾਲ ਫਿਰ ਬੰਦਾ ਬੜਾ ਸਿੱਖਦਾ, ਬੜਾ ਕੁਝ ਸਿੱਖਣ ਨੂੰ ਮਿਲਦਾ। ਹਾਂਜੀ, ਇਹ ਜਿਹੜਾ ਗਾਉਣ ਵਾਲਾ ਇਹ ਉਹ ਨਾਲ ਤੁਸੀਂ ਦੱਸਿਆ ਕਿ ਸ਼ੁਰੂ ਰਿਹਾ ਕਿ ਮੈਂ ਬੋਲੀਆਂ ਉੱਥੇ ਸ਼ੁਰੂ ਕੀਤੀਆਂ, ਪਰ ਉੱਥੇ ਕੋਈ ਇੱਕ ਦਾ ਟਰੈਕ ਦਾ ਆਪਣਾ ਹੁਣ ਟਰੈਂਡ ਆ, ਕੋਈ ਇੱਕ ਟਰੈਕ ਇੱਦਾਂ ਸ਼ੁਰੂ ਕੀਤਾ? ਮੈਨੂੰ ਲੱਗਦਾ ਉਦੋਂ ਨਾ ਸੀਗਾ ਨਹੀਂ ਵੀ ਪ੍ਰੋਫੈਸ਼ਨਲੀ ਕਰਾਂਗਾ। ਉਦੋਂ ਬੋਲੀਆਂ ਪਾ ਕੇ ਹੀ, ਕਿਉਂਕਿ ਰੂਹ ਰਾਜੀ ਦਾ ਗੱਲ ਸੀ। ਸ਼ੌਂਕ ਤੱਕ ਸੀਗਾ ਵੀ ਬੋਲੀਆਂ ਪਾਈਆਂ, ਅਤੇ ਜਦੋਂ
ਪਰਫਾਰਮੈਂਸ ਹੋ ਕੇ ਹਟਦੀ ਹੈ ਤੇ ਲੋਕੀ ਖੁਸ਼ ਹੁੰਦੇ ਆ, ਉਹ ਸਭ ਤੋਂ ਵੱਡਾ ਵਿਊ ਸੀਗਾ। ਉਹ YouTube ਨਾਲੋਂ ਹੋਰ ਸੋਸ਼ਲ ਨੈਟਵਰਕਿੰਗ ਨਾਲੋਂ ਉਹ ਵੱਡਾ ਵਿਊ ਹੁੰਦਾ ਸੀਗਾ ਵੀ ਯਾਰ ਬੋਲੀਆਂ ਅੱਜ ਪਾ ਲਈਆਂ ਤੇ ਲੋਕਾਂ ਦੀਆਂ ਤਾੜੀਆਂ, ਉਸ ਤੋਂ ਬਾਅਦ ਉਹ ਵੱਡਾ ਹੁੰਦਾ ਸੀਗਾ। ਉਹ ਸ਼ੌਂਕ ਤੱਕ ਸੀਗਾ। ਇੱਥੇ ਆ ਕੇ ਵੀ ਇੱਦਾਂ ਹੀ ਸੀਗਾ ਵੀ ਮਹਿਫਿਲ 'ਚ ਬਹਿ ਜਾਣਾ ਤੇ ਮਹਿਫਿਲ ਦੇ ਵਿੱਚ ਗਾਉਣਾ ਤੇ ਬਸ ਵਾਹ ਮਿਲ ਗਈ ਤੇ ਬਹੁਤ ਵਧੀਆ ਹੋ ਗਿਆ। ਸ਼ੁਰੂਆਤ ਵੱਡੇ ਵੱਡੇ ਕਲਾਕਾਰਾਂ ਨੇ ਤੁਸੀਂ ਵੇਖ ਲਓ ਇੱਦਾਂ ਹੀ ਕੀਤਾ ਕਿ ਉਹਨਾਂ ਨੂੰ ਜਿਹੜੇ ਉਹਨਾਂ ਦੇ ਦੋਸਤ ਸੀ, ਬਿਲਕੁਲ ਮੈਂ ਇੱਥੋਂ ਤੱਕ ਹੀ ਗਿਆ ਵੀ ਅਮਰਿੰਦਰ ਗਿੱਲ ਜੀ ਜਿਹੜੇ ਆ ਮੇਰੇ ਚਲੋ ਸੀਨੀਅਰ ਨੇ ਜੀ, ਇੱਥੇ ਰਹੇ ਕਾਲਜ ਦੇ ਵਿੱਚ, ਮੈਂ ਯੂਨੀਵਰਸਿਟੀ ਸੀ ਜੀ, ਉਹਨਾਂ ਨੂੰ ਵੀ ਉਤਸ਼ਾਹ ਜਿਹੜਾ ਉਹਨਾਂ ਨੂੰ ਹੌਸਲਾ ਉਹਨਾਂ ਦੇ ਦੋਸਤਾਂ ਨੇ ਦਿੱਤਾ। ਬਿਲਕੁਲ ਅੱਜ ਵੇਖ ਲਓ ਕਿੱਡੇ ਵੱਡੇ ਕਲਾਕਾਰ ਸਾਡੀ ਇੰਡਸਟਰੀ ਨੂੰ ਮਿਲ ਗਏ। ਮੈਂ ਜਦੋਂ ਇੱਥੇ ਸ਼ੋਅ ਇੰਡਸਟਰੀ ਸ਼ੁਰੂ ਹੋ ਗਈ ਸੀਗੀ ਬ੍ਰਿਸਬੇਨ ਦੇ ਵਿੱਚ, ਸ਼ੋਅਜ਼ ਆਉਣੇ ਸ਼ੁਰੂ ਹੋ ਗਏ ਸੀਗੇ, ਸਿੰਗਰਸ ਆਉਣੇ ਸ਼ੁਰੂ ਹੋ ਗਏ ਸੀਗੇ। 11 ਦੇ ਵਿੱਚ ਫਿਰ ਮੈਂ ਸਿੰਗਰਸ ਸਾਡੇ ਮੇਨ ਆਰਟਿਸਟ ਤੋਂ ਪਹਿਲਾਂ ਟਾਈਮ ਮੈਨੂੰ ਦਿੱਤਾ, ਫਿਰ ਉੱਥੋਂ ਫਿਰ ਪ੍ਰੋਫੈਸ਼ਨਲੀ ਕੰਮ ਤੁਰ ਪਿਆ। ਕਿਉਂਕਿ ਜਦੋਂ ਪਹਿਲੀ ਵਾਰ ਤੁਸੀਂ ਸਟੇਜ 'ਤੇ ਚੜ੍ਹ ਕੇ ਗਾ ਲਿਆ ਫਿਰ ਤੁਹਾਨੂੰ ਫੀਡਬੈਕ ਮਿਲਣਾ ਸ਼ੁਰੂ ਹੁੰਦਾ, ਤੁਸੀਂ ਆਹ ਚੀਜ਼ ਸਹੀ ਕਰੋ, ਤੁਸੀਂ ਮਿਊਜ਼ਿਕ ਦੇ ਨਾਲ ਅੱਜ ਬੈਂਡ ਨਾਲ ਪਰਫਾਰਮ ਕੀਤਾ, ਆਹ ਚੀਜ਼ ਸਹੀ ਕਰੋ। ਫਿਰ ਰੌਕੀ ਭੁੱਲਰ ਜੀ ਸਾਡੇ ਇੱਥੇ ਤੇ ਕਮਰ ਬੱਲ ਵੀਰਾ, ਇਹਨਾਂ ਨੇ ਫਿਰ ਮੈਨੂੰ ਸਟੇਜ 'ਤੇ ਮੌਕਾ ਦਿੱਤਾ ਇੱਥੇ। ਉੱਥੋਂ ਫਿਰ ਪ੍ਰੋਫੈਸ਼ਨਲ ਕੰਮ ਤੁਰਦਾ ਫਿਰ ਪਹਿਲਾ ਟਰੈਕ ਕੀਤਾ। ਜਦੋਂ ਮੈਂ ਫਿਰ ਘਰਦਿਆਂ ਦੇ ਸੀਗਾ ਪੱਕਾ ਹੋ ਗਿਆ ਹੁਣ ਤਾਂ ਫਿਰ ਹੁਣ ਤੂੰ ਜੋ ਕਰਨਾ ਭਰਾਵਾ ਕਰ, ਹੁਣ ਤੈਨੂੰ ਖੁੱਲ੍ਹੀ ਛੂਟ ਹੈ ਵੀ ਸਾਡੇ ਤੋਂ ਮੰਗੀ ਨਾ, ਅਸੀਂ ਤੇਰੇ ਤੋਂ ਨਹੀਂ ਮੰਗਦੇ, ਤੂੰ ਆਪ ਦਾ ਕਰੀ ਜਾ। ਕਿਉਂਕਿ ਵੇਖੋ ਪੱਕੇ ਹੋਣ ਲਈ ਵੀ ਮੈਂ ਸਮਝਦਾ ਜਿਹੜਾ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਸੰਘਰਸ਼ ਆ ਜੀ, ਉਹ ਵੀ ਕੋਈ ਕਿਸੇ ਵੀ ਜੀਵਨ ਦੇ ਆਪਾਂ ਹੋਰ ਪ੍ਰਾਪਤੀਆਂ ਕਰਦੇ ਹਾਂ ਉਹ ਤੋਂ ਛੋਟੀਆਂ ਨਹੀਂ, ਬਹੁਤ ਵੱਡੀਆਂ ਨੇ। ਉੱਥੇ ਜਦੋਂ ਆਪਾਂ ਆਉਂਦੇ ਹਾਂ ਬਹੁਤ ਸੁਪਨੇ ਲੈ ਕੇ ਆਉਂਦੇ ਹਾਂ, ਸੂਈ ਵਾਲੇ ਨੱਕੇ 'ਚੋਂ ਨਿਕਲਣਾ ਪੈਂਦਾ, ਉਹ ਇੱਥੇ ਆ ਕੇ ਉਹ ਬਿਲਕੁਲ ਵੱਖਰੇ ਹੋ ਜਾਂਦੇ। ਬਿਲਕੁਲ ਉਹਦੇ ਨਾਲ ਦੀ ਨਾਲ ਤੁਸੀਂ ਆਪਣਾ ਇਹ ਰੱਖਿਆ ਕਿ ਮੈਂ ਇੱਕ ਵਾਰੀ ਇੱਕ ਜਿਹੜਾ ਟਾਰਗੇਟ ਆ ਉਹਨੂੰ ਪੂਰਾ ਕਰ ਲਾਂ, ਉਸ ਤੋਂ ਬਾਅਦ 'ਚ ਸ਼ੁਰੂ ਕਰਾਂਗੇ। ਕਿਉਂਕਿ ਭਾਜੀ ਟਾਈਮ ਚੇਂਜ ਹੋਇਆ ਤੇ ਲਾਈਨ ਚੇਂਜ ਹੋ ਗਈ, ਤੇ ਲਾਈਨ ਚੇਂਜ ਹੋ ਗਈ ਤੇ ਪੈਸਾ ਲਾਈਨ ਦੇ ਵਿੱਚ ਡਬਲ ਹੋ ਗਿਆ। ਪਹਿਲਾਂ ਸ਼ਾਇਦ ਮੈਨੂੰ ਐਂ ਲੱਗਦਾ ਹੁੰਦਾ ਸੀਗਾ ਵੀ ਘੱਟ ਪੈਸਿਆਂ ਦੇ ਵਿੱਚ ਕੰਮ ਹੋ ਜਾਂਦਾ ਸੀਗਾ, ਲੇਕਿਨ ਹੁਣ ਮੈਨੂੰ ਐਂ ਲੱਗਦਾ ਵੀ ਅਗਰ ਪੱਕੇ ਹੋ ਕੇ ਨਾ ਕਰੀਏ ਨਾ ਅਸੀਂ ਤਾਂ ਸ਼ਾਇਦ ਕਿੱਧਰੇ ਅਸੀਂ ਆਪਣੇ ਆਪ ਨੂੰ ਵੀ ਡੈਮੇਜ ਕਰ। ਨਹੀਂ ਥੋੜਾ ਤੁਹਾਡਾ ਪ੍ਰਭਾਵ ਜਿਹੜਾ ਦੂਜਾ ਤੁਹਾਡਾ ਮੇਨ ਕੈਰੀਅਰ ਉਹ ਕਰਦਾ। ਬਿਲਕੁਲ। ਫਿਰ ਜਿਹੜਾ ਤੁਸੀਂ ਪ੍ਰੀਤ ਸਿਆਂ ਨਾਮ ਆ, ਕਿਉਂਕਿ ਸਾਡੇ ਪਿੰਡਾਂ 'ਚ ਮੈਂ ਪਿੰਡਾਂ ਤੋਂ ਬਿਲੋਂਗ ਕਰਦਾ, ਉੱਥੇ ਆਮ ਲਿਆ ਜਾਂਦਾ ਹੁੰਦਾ ਹੈ ਵੀ ਫਲਾਨਾ ਸਿਆਂ, ਹਾਂਜੀ ਹਾਂ, ਉਹ ਪ੍ਰੀਤਮ ਸਿਆਂ, ਹਾਂਜੀ ਹਾਂ, ਤੇ ਇਹ ਤੁਸੀਂ ਯੰਗ ਮੁੰਡੇ ਚੰਡੀਗੜ੍ਹ ਦੇ ਤੇ ਪ੍ਰੀਤਮ ਸਿਆਂ ਵਾਲਾ ਕਿੱਦਾਂ ਮਨ 'ਚ ਆਈ ਗੱਲ? ਇਹ ਨਾ ਜਦੋਂ ਪ੍ਰੋਫੈਸ਼ਨਲੀ ਮਤਲਬ ਉਸਤਾਦ ਲੋਕਾਂ ਤੋਂ ਜਾਂ ਫਿਰ ਦਿੱਗਜ ਲੋਕਾਂ ਤੋਂ ਜਦੋਂ ਗੱਲ ਕੀਤੀ ਵੀ ਮੈਂ ਪ੍ਰੋਫੈਸ਼ਨਲੀ ਐਜ਼ ਏ ਆਰਟਿਸਟ ਆਉਣਾ ਚਾਹੁੰਦਾ, ਤੇ ਉਹ ਕਹਿੰਦੇ ਵੀ ਕੁਛ ਨਾ ਕੁਛ ਡਿਫਰੈਂਟ ਹੋਣਾ ਚਾਹੀਦਾ। ਗਾਉਣਾ ਕੀ ਹੈ, ਕਿਉਂਕਿ ਉਦੋਂ ਦਾ ਦਿਮਾਗ 'ਚ ਫੋਕ ਹੀ ਸੀਗਾ ਵੀ ਫੋਕ ਗਾਉਣਾ। ਵੀ ਮੈਂ ਲਿਖਦਾ ਖੁਦ ਸੀਗਾ, ਜਿੰਨਾ ਕੁ ਲਿਖਿਆ ਥੋੜ੍ਹਾ ਬਹੁਤਾ ਉਹ ਫੋਕ ਹੀ ਲਿਖਿਆ, ਉਹ ਪੰਜਾਬ ਬਾਰੇ ਲਿਖਿਆ, ਇੱਥੇ ਰਹਿ ਕੇ ਉਹੀ ਦਿਮਾਗ 'ਚ ਚੱਲਦਾ ਹੁੰਦਾ ਸੀਗਾ। ਤੇ ਮੈਂ ਕਿਹਾ ਵੀ ਨਾਮ ਕੁਛ ਇੱਦਾਂ ਦਾ ਹੋਣਾ ਚਾਹੀਦਾ ਜਿਹੜਾ ਇੰਡਸਟਰੀ 'ਚ ਹੋਵੇ ਨਾ। ਬੜਾ ਕਨਫਿਊਜ਼ਿੰਗ ਸੀਗਾ ਇਹ ਕੰਮ ਕਿ ਵੀ ਇੱਦਾਂ ਦਾ ਕਿਹੜਾ ਨਾਮ ਹੋਊਗਾ ਜਿਹੜਾ ਇੰਡਸਟਰੀ 'ਚ ਹੋਊਗਾ ਨਹੀਂ। ਮੈਂ ਕਿਹਾ ਅਜੇ ਤੱਕ ਆਪਾਂ ਸਾਰੇ ਵਰਡ ਯੂਜ਼ ਕਰਦੇ ਹਾਂ, ਸਲੈਂਗ ਯੂਜ਼ ਕਰਦੇ ਹਾਂ, ਪਿੰਡਾਂ ਵਾਲੀ ਸਲੈਂਗ ਜਿਹੜੀ ਪੰਜਾਬੀ ਦੀ ਹੈ। ਇੱਥੇ ਗੋਰੇ ਵੀ ਆਪਣੇ ਇੰਗਲਿਸ਼ ਦੀ ਸਲੈਂਗ ਯੂਜ਼ ਕਰਦੇ ਆ, ਕਿਉਂ ਨਾ ਸਲੈਂਗ ਯੂਜ਼ ਕੀਤੀ ਜਾਵੇ ਨਾਮ 'ਚ। ਪ੍ਰੀਤ ਤਾਂ ਨਾਮ ਸੀਗਾ ਹੀ, ਬਟ ਉਹ ਸਿੰਘ ਦੀ ਸਲੈਂਗ ਨੂੰ ਫਿਰ ਯੂਜ਼ ਕਰਕੇ ਉਹਨੂੰ ਸਿਆਂ ਬਣਾ ਲਿਆ। ਬਿਲਕੁਲ। ਉਹਦੇ ਵਰਡਸ 'ਚ ਵੀ ਚੱਕਰ ਪਿਆ, ਕਿਉਂਕਿ ਡਬਲ ਏ ਪਾ ਕੇ ਸਹੀ ਬਣਦਾ ਉਹ, ਨਹੀਂ ਤਾਂ ਉਹ ਸਿਆਣ ਬਣ ਜਾਂਦਾ। ਤੇ ਸਿਆਣ ਵੈਸੇ ਪੰਜਾਬ 'ਚ ਗੋਤ ਵੀ ਹੈ, ਤਾਂ ਵੀ ਲੋਕੀ ਕਨਫਿਊਜ਼ ਹੋ ਜਾਂਦੇ। ਮੈਨੂੰ ਹਰ ਕੋਈ ਬੰਦਾ ਕਹਿੰਦਾ ਇਹ ਪ੍ਰੀਤ ਸਿਆਣ ਹੈ, ਮੈਂ ਕਿਹਾ ਨਹੀਂ ਜੀ ਇਹ ਪ੍ਰੀਤ ਸਿਆਂ ਹੈ। ਇਹ ਪ੍ਰੀਤ ਸਿਆਂ ਵਾ ਕਿਉਂ ਇਹ ਮੇਰਾ ਫੋਕ 'ਚੋਂ ਨਿਕਲਿਆ ਨਾਮ ਆ, ਫੋਕ 'ਚੋਂ ਨਿਕਲਿਆ। ਕਿ ਮੈਂ ਸੋਚਦਾ ਸੀ ਕਿਤੇ ਇਹ ਨਾ ਹੋਵੇ ਕਿ ਜਿੱਦਾਂ ਧਰਮਿੰਦਰ ਤੇ ਹੋਰ ਵੱਡੇ ਵੱਡੇ ਕਲਾਕਾਰਾਂ ਨੇ ਆਪਣਾ ਨਾਂ ਚੇਂਜ ਕਰਕੇ ਮਸ਼ਹੂਰੀ ਕੀਤੀ, ਤੁਹਾਡੇ ਮਨ 'ਚ ਵੀ ਹੋਵੇ ਕਿ ਮੈਂ ਨਾਂ ਚੇਂਜ ਕਰ ਲਾਂ ਫਿਰ ਗੱਲ ਬਣਨੀ ਹੈ। ਨਹੀਂ, ਗੱਲ ਮੈਨੂੰ ਲੱਗਦਾ ਸ਼ਾਇਦ ਕੰਮ ਨਾਲ ਬਣਨੀ ਹੈ। ਹਾਂ, ਮਿਹਨਤ ਨਾਲ ਬਣਨੀ ਹੈ। ਨਾਮ ਭਾਵੇਂ ਅਗਰ ਨਾਮ ਇੰਡਸਟਰੀ 'ਚ ਬਹੁਤ ਇੰਨੇ ਲੰਬੇ ਲੰਬੇ ਨਾਮ ਵੀ ਹੈਗੇ ਆ ਜਿਹਨਾਂ ਸਪੈਲਿੰਗ ਵੀ ਲਿਖਣ 'ਚ ਪ੍ਰੋਬਲਮ ਆਉਂਦੀ ਹੈ, ਬਟ ਉਹਨਾਂ ਦਾ ਕੰਮ ਬੋਲਦਾ। ਜਦੋਂ ਕੰਮ ਬੋਲਦਾ ਉਦੋਂ ਨਾਮ ਫਿਰ ਆਪਣੇ ਆਪ ਜੋ ਮਰਜ਼ੀ ਰੱਖ ਲਈਏ, ਫਿਰ ਭਾਵੇਂ ਸਿਆਂ ਰੱਖ ਲਈਏ, ਸਿਆਣ ਰੱਖ ਲਈਏ, ਸਿੰਘ ਰੱਖ ਲਈਏ, ਕੋਈ ਫਰਕ ਨਹੀਂ ਪੈਂਦਾ। ਆਪਾਂ ਦਰਸ਼ਕਾਂ ਨੂੰ ਹੁਣ ਤੱਕ ਤੁਹਾਡੀ ਥੋੜ੍ਹੀ ਜਿਹੜੀ ਸ਼ੁਰੂਆਤ ਆ ਉਹ ਵੀ ਦੱਸਤੀ, ਗੱਲਬਾਤ ਵੀ ਦੱਸਤੀ। ਹੁਣ ਦਰਸ਼ਕਾਂ ਦੇ ਮਨ 'ਚ ਵੀ ਇਹ ਹੈਗੀ ਹੈ ਕਿ ਪ੍ਰੀਤ ਸਿਆਂ ਕੋਈ ਥੋੜ੍ਹਾ ਜਿਹਾ ਕੋਈ ਗੁਣਗੁਣਾ ਕੇ ਸੁਣਾਉਣ ਤਾਂ ਕਿ ਪਤਾ ਲੱਗੇ। ਫੋਕ ਦੀ ਗੱਲ ਹੋਈ ਹੈ ਤਾਂ ਫੋਕ ਹੀ ਸੁਣਾਉਣੀ। ਬਿਲਕੁਲ। ਹੋ ਇੱਕ ਪਾਸੇ ਭੰਗੜੇ 'ਚ ਬੈਂਡ ਬੋਲੀ ਆਵੇ ਬੱਜੇ ਢੋਲ ਬਾਬੇ ਦਾ, ਉਹ ਦੂਜੇ ਪਾਸੇ ਚੱਲਦਾ ਕਬੱਡੀ ਵਾਲਾ ਮੈਚ ਮਾਲਵੇ ਦੁਆਬੇ ਦਾ। ਉਹ ਦੋਹਾਂ ਵਿਚਕਾਰ ਫਸਵਾ ਮੁਕਾਬਲਾ ਵੇ ਲੋਕੀ ਖੜੇ ਤੱਕਦੇ, ਉਹ ਗਿੱਠ ਗਿੱਠ ਨੀਵੀਂ ਹੁੰਦੀ ਜਾਵੇ ਧਰਤੀ ਉਹ ਜਿੱਥੇ ਪੈਰ ਰੱਖਦੇ। ਉਹ ਗਿੱਠ ਗਿੱਠ
ਹੇਠ ਨੀਵੀਂ ਹੁੰਦੀ ਜਾਵੇ ਧਰਤੀ ਹੋ ਜਿੱਥੇ ਪੈਰ ਰੱਖਦੇ ਹੋ। ਨਹੀਂ ਜੀ ਵੇਖੋ ਹੁਣ ਤੁਸੀਂ ਆਪਣੇ ਨਿਆਂ ਨੂੰ ਜਸਟੀਫਾਈ ਕਰਤਾ, ਤੁਹਾਡਾ ਸਿਆਂ ਬਣਦਾ ਹੈ ਕਿਉਂਕਿ ਇਹਨਾਂ ਨੇ ਨਹੀਂ ਤੁਹਾਡਾ ਫੋਕ ਨਾਲ। ਫਿਰ ਜਿਹੜਾ ਇੱਥੇ ਆ ਕੇ ਫਿਰ ਜਿਹੜਾ ਪਹਿਲਾ ਟਰੈਕ ਆ ਤੁਸੀਂ ਤਿਆਰ ਕੀਤਾ ਜੀ, ਉਹ ਕਿਹੜਾ ਸੀ? ਉਹ ਸੀਗਾ ਜੀ ਸਹੁੰ ਲੱਗੇ। ਅੱਛਾ, ਤੇ ਮਤਲਬ ਕਿ ਕਾਹਦੀ ਸਹੁੰ ਲੱਗੇ ਕਿ ਨਹੀਂ ਮੈਂ ਕੰਮ ਨਹੀਂ ਕਰਨਾ? ਉਹ ਐਕਚੁਅਲ 'ਚ ਇੱਕ ਤਰ੍ਹਾਂ ਦਾ ਇੱਦਾਂ ਦਾ ਟਰੈਕ ਸੀਗਾ ਕਿ ਮੈਂ ਸਿਟੀ ਤੋਂ ਗੁਜ਼ਰ ਰਿਹਾ ਸੀਗਾ। ਅੱਛਾ। ਤੇ ਦੇਖੋ ਹੁਸਨ ਦੀ ਤਾਰੀਫ ਚੰਗੇ ਵੇ ਨਾਲ ਵੀ ਹੋ ਸਕਦੀ, ਜ਼ਰੂਰੀ ਨਹੀਂ ਲੱਚਰਤਾ ਦੇ ਵੇ ਨਾਲ ਹੀ ਕਿਸੇ ਕੁੜੀ ਦੀ ਤਾਰੀਫ ਕੀਤੀ ਜਾਵੇ। ਨਹੀਂ, ਹੁਸਨ ਦੀ ਤਾਰੀਫ ਹੁੰਦੀ ਚੰਗੇ ਤਰੀਕੇ ਨਾਲ। ਉਹ ਕਮੈਂਟ ਉਹ ਕਲੱਬ ਤੋਂ ਬਾਹਰੋਂ ਨਿਕਲ ਰਹੇ ਸੀਗੇ ਤੇ ਮੈਂ ਦੇਖ ਕੇ, ਗੋਰੀ ਆਸਟ੍ਰੇਲੀਅਨ ਕੁੜੀ ਸੀਗੀ, ਉਹਨੂੰ ਦੇਖ ਕੇ ਵੈਸੀ ਲਾਈਨ ਆ ਗਈ ਦਿਮਾਗ 'ਚ ਕਿ ਤੈਨੂੰ ਵੇਖ ਵੇਖ ਨਸ਼ਾ ਜਿਹਾ ਚੜ੍ਹਦਾ, ਸਹੁੰ ਲੱਗੇ ਨੇੜੇ ਨਾ ਤੂੰ ਆਈ। ਅੱਛਾ। ਸੋ ਉੱਥੋਂ ਗੀਤ ਬਣ ਗਿਆ ਤੇ ਬਸ ਫਿਰ ਉਹ ਮੈਂ ਕਿਹਾ ਵੀ ਆਹ ਟਰੈਕ ਵਧੀਆ, ਇਹਨੂੰ ਕਰ ਲਈਏ। ਤੇ ਉਹ ਜਿਹੜਾ ਤੁਹਾਡਾ ਆਪਣਾ ਪਰਸਨਲ ਜ਼ਿੰਦਗੀ ਦੇ ਵਿੱਚ ਉਹਨੇ ਪ੍ਰਭਾਵਿਤ ਨਹੀਂ ਕੀਤਾ ਗੀਤ ਨੇ? ਬਹੁਤ ਜ਼ਿਆਦਾ ਕੀਤਾ, ਮੈਂ ਦੂਰ ਹੀ ਰਹਿਣਾ ਫਿਰ ਕੁੜੀਆਂ ਤੋਂ। ਨਹੀਂ ਠੀਕ ਹੈ, ਥੋੜੇ ਜਿਹੇ ਉਹ ਵੀ ਦੋ ਬੋਲ ਸੁਣਾ ਦਈਏ ਆਪਾਂ ਦਰਸ਼ਕਾਂ ਨੂੰ। ਉਹ ਸੀਗਾ ਜੀ, ਹੋ ਤੇਰੇ ਕੋਕੇ ਦੇ ਲਿਸ਼ਕਾਰੇ ਕਈ ਗੱਭਰੂ ਘਰ ਘਰ ਮਾਰੇ, ਹੋ ਗੱਲ ਸੁਣ ਜਾ ਬਾਂਕੀਏ ਨਾਰੇ ਐਵੇਂ ਲਾਰਾ ਨਾ ਤੂੰ ਲਾਈ, ਹੋ ਤੈਨੂੰ ਵੇਖ ਵੇਖ ਨਸ਼ਾ ਜਿਹਾ ਚੜਦਾ, ਹਾਏ ਸਹੁੰ ਲੱਗੇ ਨੇੜੇ ਨਾ ਤੂੰ ਆਈ, ਤੈਨੂੰ ਵੇਖ ਵੇਖ ਨਸ਼ਾ ਜਿਹਾ ਚੜਦਾ, ਹਾਏ ਸਹੁੰ ਲੱਗੇ ਨੇੜੇ ਨਾ ਤੂੰ ਆਈ। ਕਿਆ ਬਾਤ ਹੈ ਜੀ। ਵੇਖੋ ਦਰਸ਼ਕੋ, ਇਹ ਗੱਲ, ਇਹ ਇੰਨਾ ਇਮਾਨਦਾਰ ਕਲਾਕਾਰ ਆਪਾਂ ਨੂੰ ਇੰਡਸਟਰੀ 'ਚ ਮਿਲਣਾ ਨਹੀਂ। ਉਹ ਸਾਰੀਆਂ ਸਹੁੰਆਂ ਵੀ ਖਾ ਰਹੇ ਆ, ਲਾਗੇ ਵੀ ਨਾਮ ਵੀ ਤੇ ਸਿਫਤਾਂ ਵੀ ਕਰ ਰਹੇ ਆ। ਨਹੀਂ, ਬਹੁਤ ਵਧੀਆ। ਤੇ ਉਸ ਤੋਂ ਬਾਅਦ ਦੇ ਵਿੱਚ ਉਹ ਮਾਰਕੀਟ 'ਚ ਕਾਫੀ, ਹਾਂਜੀ, ਉਹ ਸ਼ੁਰੂਆਤ ਸੀਗੀ ਜੀ। ਉਸ ਤੋਂ ਬਾਅਦ ਫਿਰ ਮੈਨੂੰ ਟੀਮ ਬੜੀ ਅੱਛੀ ਮਿਲ ਗਈ। ਠੀਕ ਹੈ। ਮੈਂ ਉਹਨਾਂ 'ਚ ਕੌਣ? ਉਹਨਾਂ ਦੇ ਵਿੱਚੋਂ ਜੀ ਸਨੀ ਬੈਰੀ ਵੀਰਾ ਸਾਡਾ, ਉਹ ਮੈਲਬਨ ਤੋਂ ਨੇ, ਤੇ ਨਾਲ ਰਾਜ ਗਰੇਵਾਲ ਜੀ, ਉਹ ਵੀ ਮੈਲਬਨ ਤੋਂ ਨੇ। ਸੋ ਮੈਨੂੰ ਇੱਦਾਂ ਫੀਲ ਹੁੰਦਾ ਕਿ ਆਰਟਿਸਟ ਉਦੋਂ ਤੱਕ ਮੈਨੂੰ ਲੱਗਦਾ ਵੀ ਇੱਕ ਮੈਂਟਲੀ ਸਟਰੋਂਗ ਨਹੀਂ ਹੁੰਦਾ ਜਦੋਂ ਤੱਕ ਤੁਹਾਡੇ ਕੋਲ ਕੋਈ ਫਾਈਨੈਂਸ਼ੀਅਲੀ ਤੁਹਾਡੇ ਨਾਲ ਹਿੱਕ ਲਾ ਕੇ ਨਹੀਂ ਖੜਾ ਹੁੰਦਾ। ਉਹ ਭਰਾਵਾਂ ਵਾਂਗੂ ਮੇਰੇ ਨਾਲ ਜੁੜੇ ਸੀਗੇ ਵੀ ਤੂੰ ਜਦੋਂ ਵੀ ਗਾਣਾ ਕਰਿਆ ਕਰਾਂਗਾ ਸਾਨੂੰ ਆਵਾਜ਼ ਮਾਰ ਦਿਆ ਕਰ, ਅਸੀਂ ਤੈਨੂੰ ਫਾਈਨੈਂਸ਼ੀਅਲੀ ਸਟਰੋਂਗ ਕਰਾਂਗੇ, ਕੋਈ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਤੂੰ ਗਾਣੇ ਕਰ ਬਸ। ਫਿਰ ਮੈਂ ਕਿਹਾ ਵੀ ਅਸੀਂ ਇਹਨੂੰ ਟੀਮ ਬਣਾ ਕੇ ਕੰਮ ਕਰਦੇ ਹਾਂ ਵੀ, ਕਿਉਂਕਿ ਮੈਂ ਕਿੰਨੀ ਦੇਰ ਤੁਹਾਡੇ ਤੋਂ, ਤੁਸੀਂ ਕਿੰਨੀ ਦੇਰ ਹੈਲਪ ਕਰੋਗੇ। ਫਿਰ ਉਹ ਪ੍ਰੋਪਰ ਇੱਕ ਪ੍ਰੋਡਕਸ਼ਨ HQ ਐਂਟਰਟੇਨਮੈਂਟ ਬਣਾ ਕੇ ਉਹਨਾਂ ਨੇ ਮੈਨੂੰ ਪ੍ਰੋਪਰ ਲਾਂਚ ਕੀਤਾ। ਫਿਰ ਉਹ ਸਾਰਾ ਸਫ਼ਰ ਉਹਨਾਂ ਦੇ ਨਾਲ ਸ਼ੁਰੂ ਹੋਇਆ। ਫਿਰ ਉਸ ਤੋਂ ਬਾਅਦ ਗਾਣੇ ਕੀਤੇ, ਰਾਜੀਨਾਮਾ ਕੀਤਾ ਯੋਗਰਾਜ ਸਿੰਘ ਜੀ ਦੇ ਨਾਲ, ਫਿਰ ਉਹ ਫੈਮਿਲੀ ਲਿੰਕ ਕੰਮ ਆ ਗਏ। ਨਹੀਂ ਵੇਖੋ, ਇਹ ਚੰਗੀ ਗੱਲ ਆ। ਦੂਜੀ ਗੱਲ ਇਹ ਆ ਕਿ ਇੱਥੇ ਆਪਾਂ ਹੁਣ ਅਕਸਰ ਵੇਖਿਆ ਜਿਹੜਾ 2008 ਤੋਂ ਆਪਾਂ ਸਾਰੇ ਜ਼ਿਆਦਾ ਜੀ ਬਣਾਏ, ਤੁਸੀਂ 2009 ਦੇ ਵਿੱਚ ਸਟਾਰਟਿੰਗ 'ਚ, ਉਹ 8 ਦਾ ਹੀ ਹੋ ਗਿਆ। ਔਰ 2012 ਤੋਂ ਮੈਂ ਸਮਝਦਾ ਕਿ ਜਾਂ 13 ਦੇ ਕਰੀਬ ਬਿਲਕੁਲ ਬਹੁਤ ਮੇਲੇ ਜਿਹੜੇ ਆ ਉਹ ਹਰ ਸਾਲ ਹੀ, ਸਾਲ 'ਚ 2 ਜਾਂ 3 ਵੀ ਆਉਂਦੇ। ਔਰ ਲੋਕ ਚਲੋ ਜ਼ਿਆਦਾ ਹੋ ਗਏ। ਇਹ ਚੰਗੀ ਗੱਲ ਆ। ਲੋਕਾਂ ਦੇ ਜਿਹੜਾ ਲੋਕਲ ਟੈਲੈਂਟ ਆ, ਮੈਂ ਸਮਝਦਾ ਲੋਕਾਂ ਦੇ ਸਾਹਮਣੇ ਆਉਂਦਾ। ਜੀ। ਆਪਣਾ ਜਿਹੜਾ ਸ਼ੌਂਕ ਆ ਉਹਨੂੰ ਸੰਭਾਲ ਕੇ ਘਰ ਹੀ ਰੱਖ ਛੱਡਣਾ, ਉਹ ਵੀ ਇੱਕ ਬਹੁਤ ਸਿਆਣਪ। ਇਹ ਮੇਰੀ ਰਿਕੁਐਸਟ ਵੀ ਆ ਸਾਰਿਆਂ ਅੱਗੇ ਜੀ। ਮੈਨੂੰ ਨਾ ਇਹ ਲੱਗਦਾ, ਮੈਂ ਕਿਉਂਕਿ ਜਿੰਨੇ ਤੁਹਾਨੂੰ ਮੈਂ ਮੇਲੇ ਦੱਸੇ ਆ ਜੀ, ਪਹਿਲਾਂ ਰੌਕੀ ਭਾਜੀ ਉਹਨਾਂ ਦੀ ਗੱਲ ਕੀਤੀ ਹੈ, ਕਮਰ ਉਹਨਾਂ ਦੀ, ਤੇ ਉਹਨਾਂ ਦੇ ਕੋਈ ਵੀ ਮੇਲੇ ਤੇ ਮੈਂ ਇਹ ਨਹੀਂ ਵੀ ਆਰਟਿਸਟ ਬਣ ਕੇ ਕੰਮ ਕੀਤਾ। ਅਗਰ ਮੈਂ ਹੋਸਟ ਕਰ ਰਿਹਾ ਤਾਂ ਮੈਂ ਹੋਸਟ ਵੀ ਕੀਤਾ, ਮੈਂ ਅਗਰ ਕੋਈ ਹੋਰ ਹੈਲਪ ਕਰਾ ਰਿਹਾ ਮੇਲਿਆਂ ਦੇ ਵਿੱਚ ਉਹ ਵੀ ਕੀਤੀ। ਬਹੁਤ ਸਾਰੇ ਇੱਦਾਂ ਕਲਾਕਾਰ ਹੁੰਦੇ, ਉਹ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਪਹਿਲਾਂ ਪ੍ਰੋਪਰ ਲਾਂਚ ਹੋ ਜਾਈਏ ਫਿਰ ਕੁਛ ਕਰਾਂਗੇ। ਕਰਦੇ ਰਹੋ, ਮੈਨੂੰ ਐਂ ਲੱਗਦਾ ਵੀ ਕੁਛ ਵੀ ਕਰਦੇ ਰਹੋ, ਰੁਕੋ ਨਾ, ਆਰਟ ਲਾਈਨ ਦੇ ਨਾਲ ਜੁੜੇ ਰਹੋ। ਅਗਰ ਤੁਸੀਂ ਸਾਊਂਡ ਸੈਟਅਪ ਵੀ ਕਰਵਾ ਰਹੇ ਹੋ, ਉਹ ਵੀ ਤੁਹਾਡਾ ਆਰਟ ਲਾਈਨ ਦੇ ਵਿੱਚ ਆਉਂਦਾ, ਕਿਉਂਕਿ ਬੰਦਾ ਜਦੋਂ ਤੱਕ ਕੰਨਾਂ ਦਾ ਸੁਰ 'ਚ ਨਹੀਂ ਹੋਊਗਾ ਨਾ, ਉਦੋਂ ਤੱਕ ਮੈਨੂੰ ਲੱਗਦਾ ਗਲੇ ਤੋਂ ਸੁਰ 'ਚ ਵੀ ਨਹੀਂ ਹੋ ਸਕਦਾ। ਬਿਲਕੁਲ ਸਹੀ ਗੱਲ। ਨਾਲੇ ਦੂਸਰੀ ਗੱਲ ਇਹ ਆ ਕਿ ਜਿਹੜਾ ਸਿੱਖ ਕੇ ਤੁਸੀਂ ਪਰਫਾਰਮ ਕਰਨਾ, ਬਿਲਕੁਲ ਜੀ, ਉਸਤਾਦਾਂ ਦੇ ਬਹੁਤ ਸਾਰੇ ਉਸਤਾਦਾਂ ਦੇ ਮੈਂ ਕਹਿੰਦਾ ਗੋਡੇ ਦੱਬਣੇ ਪੈਂਦੇ, ਤੇ ਉਹਨਾਂ ਦੇ ਪੂਰਾ ਉਸਤਾਦਗੀ ਮੈਂ ਉਸ ਪ੍ਰੋਸੈਸ 'ਚੋਂ ਲੰਘਿਆ, ਟੋਲੀਆਂ ਤੋਂ, ਵਜੰਤਰੀਆਂ ਤੋਂ, ਕੀਬੋਰਡ ਪਲੇਅਰਸ ਤੋਂ, ਮਤਲਬ ਬਹੁਤ ਸਾਰੇ। ਮੈਂ ਅਗਰ ਕੋਈ ਕਹਿੰਦਾ ਵੀ ਤੁਸੀਂ ਇੱਕ ਬੰਦੇ ਤੋਂ ਸਿੱਖਿਓ, ਮੈਂ ਇਹ ਪੁੱਛਣਾ ਸੀ ਤੁਹਾਨੂੰ ਕਿ ਗਾਇਕੀ ਦੇ ਵਿੱਚ ਫਿਰ ਕੋਈ ਉਸਤਾਦ ਜੀ ਧਾਰੇ? ਉਸਤਾਦ ਜੀ ਬਹੁਤ ਸਾਰੇ ਧਾਰੇ, ਸਾਰੇ ਉਸਤਾਦ, ਮਤਲਬ ਜਿਨ੍ਹਾਂ ਕੋਲ ਵੀ ਬੈਠੇ ਵੀ ਅਗਰ ਉਹ ਲੱਗਦਾ ਕਿ ਹਾਂ ਇਹਨਾਂ ਕੋਲ ਕੁਛ ਹੈਗਾ, ਉਹਨਾਂ ਤੋਂ ਬਸ ਹੱਥ ਜੋੜ ਕੇ ਕਰ ਲਈਦਾ ਵੀ ਕੁਛ ਨਾ ਕੁਛ ਹਲਕਾ ਜਿਹਾ। ਹੁਣ ਮੈਂ ਪਿੱਛੇ ਜੇ ਮਾਸਟਰ ਸਲੀਮ ਜੀ ਨੂੰ ਮਿਲਿਆ ਸੀਗਾ, ਬ੍ਰਿਸਬਨ ਆਏ ਸੀਗੇ, ਤੇ ਮੈਂ ਸਾਰੇ ਆਪਾਂ ਮਿਲ ਕੇ ਮਿਲਣ ਤੋਂ ਬਾਅਦ ਮੈਂ ਸਿਰਫ ਤੇ ਸਿਰਫ ਮੈਂ ਕਿਹਾ ਜੀ ਆਹ ਚੀਜ਼ ਦਾ ਨਾ ਥੋੜ੍ਹਾ ਜਿਹਾ ਮੈਨੂੰ ਥੋੜ੍ਹਾ ਜਿਹਾ ਗੁਣ ਦੇ ਕੇ ਜਾਓ,
ਵੀ ਉਹਨਾਂ ਨੇ ਰਿਆਜ਼ ਦੀ ਟੈਕਨੀਕ ਦੱਸੀ। ਉਸ ਤੋਂ ਪਹਿਲਾਂ ਕੋਈ ਵੀ ਆਰਟਿਸਟ ਕੋਈ ਵੀ ਆਉਂਦਾ, ਲੋਕੀ ਆਰਟਿਸਟ ਨੂੰ ਮਿਲਣ ਨੂੰ ਕਹਿੰਦੇ ਮੈਂ ਸਿੱਧਾ ਸਾਜੀਆਂ ਕੋਲ ਜਾਂਦਾ ਹੋਟਲ 'ਚ ਕਿ ਉਹਨਾਂ ਕੋਲ ਬੈਠ ਕੇ ਕੁਛ ਨਾ ਕੁਛ ਰਿਦਮ ਦੀ ਨੌਲੇਜ ਲਈਏ। ਸੋ ਉਸਤਾਦ ਤਾਂ ਮੈਂ ਕਹਿੰਦਾ ਵੀ ਹਰ ਜਗ੍ਹਾ ਉਸਤਾਦ ਹੈ, ਜੇਕਰ ਆਪਾਂ ਸਿੱਖਣ ਦੀ ਤੁਹਾਡੇ ਚਾਹ ਹੋਣੀ ਚਾਹੀਦੀ। ਇੱਕ ਸਟੈਂਪ ਲਗਾ ਕੇ ਹੀ ਇਕੱਲਾ ਉਸਤਾਦ ਨਹੀਂ ਹੁੰਦਾ। ਵੈਸੇ ਅਗਰ ਮੈਂ ਨਾਮ ਲਵਾਂ ਤਾਂ ਰਾਹੀ ਭਾਜੀ ਸਾਡੇ ਚੰਡੀਗੜ੍ਹ ਤੋਂ ਨੇ, ਕੀਬੋਰਡ ਪਲੇਅਰ ਨੇ ਬਹੁਤ ਵੱਡੇ, ਅਤੇ ਉਹਨਾਂ ਕੋਲ ਮੈਂ ਉਹਨਾਂ ਦੇ ਬੈਕ ਕੋਰਸ 'ਤੇ ਜਾਂਦਾ ਹੁੰਦਾ ਸੀਗਾ। ਉਹਨਾਂ ਨੇ ਨਾਲ ਲੈ ਜਾਣਾ ਵੀ ਅੱਜ ਫਲਾਣੇ ਸਿੰਗਰ ਦਾ ਅਖਾੜਾ ਹੈ, ਤੂੰ ਚੱਲ ਨਾਲੇ ਗਲਾ ਖੁੱਲੂਗਾ ਨਾਲੇ ਕੋਰਸ ਲਾ ਲਈ। ਫਿਰ ਸੰਜੂ ਭਾਜੀ ਸੀਗੇ ਸਾਡੇ, ਉਹ ਤਬਲਾ ਅਤੇ ਢੋਲ ਵਜਾਉਂਦੇ ਸੀਗੇ, ਉਹਨਾਂ ਨੂੰ ਘਰੋਂ ਚੱਕਣਾ ਨਾਲੇ ਬੈਗ ਚੱਕਣਾ, ਉਹਨਾਂ ਦੇ ਕੋਲ ਬੈਠ ਕੇ ਰਿਦਮ ਦੀ ਨੌਲੇਜ ਲੈਣੀ। ਨਹੀਂ ਬਹੁਤ ਵਧੀਆ। ਔਰ ਕਿਹੜਾ ਹੁਣ ਤੁਸੀਂ ਪ੍ਰੋਜੈਕਟ ਇਹ ਸਮਝਦੇ ਹੋ ਵੀ ਮੈਨੂੰ ਇਹ ਕਰਕੇ ਤਸੱਲੀ ਹੋਈ ਕਿ ਮੇਰੇ ਪੈਰ ਜਿਹੜੇ ਆ ਇਸ ਇੰਡਸਟਰੀ ਦੇ ਵਿੱਚ ਲੱਗੇ, ਜਾਂ ਸ਼ੁਰੂਆਤ ਆ ਕਿਹੜਾ ਤੁਹਾਡਾ ਆਪਣੇ ਮਨ ਦੇ ਨਾਲ? ਸਭ ਤੋਂ ਪਹਿਲਾਂ ਜਿਹੜਾ ਮੈਂ ਪ੍ਰੋਜੈਕਟ ਕੀਤਾ ਸੀਗਾ ਜੀ ਉਹ ਸੀਗਾ ਰਾਜੀਨਾਮਾ ਜੀ 'ਚ ਯੋਗਰਾਜ ਸਿੰਘ ਜੀ ਸੀਗੇ ਜੀ। ਉਦੋਂ ਅਜੇ ਜਸਟ ਉਹ ਸਭ ਤੋਂ ਵੱਡਾ ਮਤਲਬ ਮੈਂ ਫਾਈਨੈਂਸ਼ਲੀ ਵੀ ਵੱਡਾ ਪ੍ਰੋਜੈਕਟ ਸੀਗਾ। ਉਹ ਪ੍ਰੋਜੈਕਟ ਨੇ ਮੈਨੂੰ ਆਲ ਓਵਰ ਆਸਟ੍ਰੇਲੀਆ ਨਿਊਜ਼ੀਲੈਂਡ ਬਹੁਤ ਸ਼ੋਅਜ਼ ਦਿੱਤੇ। ਠੀਕ ਹੈ, ਮੈਂ ਮੈਲਬਨ, ਸਿਡਨੀ, ਪਰਥ, ਆਕਲੈਂਡ ਸਾਰੇ ਪਾਸੇ ਸ਼ੋਅਜ਼ ਕਰਕੇ ਆਇਆ ਉਹ ਗਾਣੇ ਤੋਂ ਬਾਅਦ। ਫਿਰ ਮੈਂ ਵੀਡੀਓਜ਼ ਵਾਲੇ ਗਾਣੇ ਘੱਟ ਤੇ ਜਿੱਦਾਂ ਆਪਣੇ ਨਵੇਂ ਸਾਲ ਦਾ ਪ੍ਰੋਗਰਾਮ ਹੁੰਦਾ ਉੱਦਾਂ ਦੇ ਗਾਣੇ ਕੀਤੇ। ਉਸ ਤੋਂ ਬਾਅਦ ਫਿਰ ਤੁਹਾਨੂੰ ਕੰਮ ਕਰਕੇ ਪਤਾ ਲੱਗਣਾ ਜੀ, ਐਕਸਪੀਰੀਅੰਸ ਤੁਹਾਨੂੰ ਲੈਣਾ ਪੈਣਾ, ਚੰਗਾ ਮਾੜਾ ਕੁਛ ਕਰੋਗੇ ਤਾਂ ਹੀ ਤੁਹਾਨੂੰ ਆਊਟਪੁੱਟ ਮਿਲੂਗੀ, ਲੋਕਾਂ ਦੀ ਚੁਆਇਸ ਕੀ ਹੈ। ਬਿਲਕੁਲ। ਸੋ ਉਸ ਤੋਂ ਬਾਅਦ ਕਿੱਲ ਸਰਦਾਰ ਗਾਣਾ ਸੀਗਾ, ਅਤੇ ਉਹ ਵੀ ਇੱਕ ਬੀਟ ਰੋਮੈਂਟਿਕ ਸੀਗਾ ਵੀ ਅੱਖਾਂ ਬਿੱਲੀਆਂ ਤੇ ਰੰਗ ਉਹਦਾ ਸਾਂਵਲਾ, ਕੁੜੀ ਕਰ ਗਈ ਹੈ ਕਿੱਲ ਸਰਦਾਰ ਨੂੰ। ਜਦੋਂ ਟਾਈਟਲ ਲਈਦਾ ਅਗਲਾ ਬੰਦਾ ਡਰ ਜਾਂਦਾ ਵੀ ਕਿੱਲ ਸਰਦਾਰ ਆ ਕਿੱਦਾਂ ਦਾ ਉਹ ਹੈ ਟਾਈਟਲ। ਅਤੇ ਉਹ ਗਾਣੇ ਨੇ ਫਿਰ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਵਰਸਟਾਈਲ ਗਾ ਸਕਦਾ। ਇਹਨੇ ਪਹਿਲਾਂ ਰਾਜੀਨਾਮੇ 'ਚ ਉੱਚੇ ਸਕੇਲ ਦੇ ਗਾਏ ਗਾਣੇ, ਹੁਣ ਇਹਨੇ ਮਿੱਠੇ ਸਕੇਲ ਦੇ ਗਾਣੇ ਗਾਏ। ਫਿਰ ਕਰਦੇ ਕਰਾਂਦੇ ਹੁਣ ਜਿਹੜਾ ਗਾਣਾ ਲਾਂਚ ਕੀਤਾ ਸੈਲਫੀ, ਉਹ ਗੁਰਲੇਜ ਅਖਤਰ ਜੀ ਦੇ ਨਾਲ ਕੀਤਾ। ਉਹ ਗਾਣਾ ਮੈਂ ਕਹਿ ਸਕਦਾ ਵੀ ਮੈਨੂੰ ਜੋ ਫੀਡਬੈਕ ਹੁਣ ਕਰੰਟਲੀ ਚੱਲ ਰਿਹਾ ਉਹ ਇਹ ਕਹਿ ਲਈਏ ਵੀ ਆਪਾਂ ਪਹਿਲੀ ਪੌੜੀ ਦੇ ਨੇੜੇ ਪਹੁੰਚ ਗਏ। ਅਜੇ ਪੌੜੀ ਚੜ੍ਹੀ ਨਹੀਂ ਹੈਗੀ ਬਟ ਪਹਿਲੀ ਪੌੜੀ ਦੇ ਬਿਲਕੁਲ ਨੇੜੇ ਪਹੁੰਚ ਗਏ। ਇਹ ਵੀ ਬੜੀ ਨਿਮਰਤਾ ਵਾਲੀ ਗੱਲ ਹੈ, ਇਹ ਤੁਹਾਡੇ ਹੱਕ 'ਚ ਜਾਂਦੀ ਹੈ। ਨਹੀਂ ਤੇ ਮੈਂ ਸਮਝਦਾ ਇੱਕ ਗੀਤ ਹੀ ਕਰਕੇ ਸਾਰੇ ਕਹਿੰਦੇ ਜੀ ਮੈਂ ਹੁਣ ਸਟਾਰ ਬਣ ਗਿਆ। ਨਹੀਂ ਅਜੇ ਮੈਂ ਕਹਿੰਦਾ ਕਿਉਂਕਿ ਅਮਾਊਂਟ ਆਫ ਟਾਈਮ ਲਾ ਲਈ ਆਪਾਂ ਜੀ, ਅਗਰ ਮੈਂ ਲਾਵਾਂ ਤਾਂ 20 ਸਾਲ ਹੋ ਗਏ, ਤਾਂ 20 ਸਾਲ 'ਚ ਉਸਤਾਦਾਂ ਤੋਂ ਇੱਦਾਂ ਲਿਸਟ ਅੱਗੇ ਆ ਜਾਂਦੀ ਹੈ, ਚਿਹਰੇ ਅੱਗੇ ਆ ਜਾਂਦੇ। ਜਦੋਂ ਉਹ ਕਹਿੰਦੇ ਨਾ ਵੀ ਅਜੇ ਤਾਂ ਹੈ ਸਿਕੰਦਰ ਵਰਗੇ ਨਹੀਂ ਜਿੱਤ ਸਕੇ, ਤੇਰੀ ਤਾਂ ਔਕਾਤ ਹੀ ਕੀ ਹੈ। ਨਹੀਂ ਬਿਲਕੁਲ ਸਹੀ ਗੱਲ ਹੈ, ਜਿੰਨਾ ਨੀਵਾਂ ਹੋ ਕੇ ਚੱਲੇਗਾ ਉਨਾ ਵਧੀਆ। ਇਹ ਫਿਤਰਤ ਜਿਹੜੀ ਇਹ ਤਰੱਕੀ ਬਖਸ਼ਦੀ ਆ। ਔਰ ਗਾਇਕ ਕਿਹੜਾ ਪਸੰਦੀਦਾ ਜਿਹੜਾ ਤੁਹਾਨੂੰ ਬੜਾ ਚੰਗਾ ਲੱਗਦਾ ਕਿ ਮੈਨੂੰ ਆਹ ਗਾਇਕ ਜਿਹੜਾ ਉਹਦੇ ਗੀਤ, ਉਹਦੀ ਤਰੀਕਾ ਕੰਮ ਕਰਨ ਦਾ ਪਿੱਛੇ ਤੋਂ ਲੈ ਕੇ ਹੁਣ ਤੱਕ ਕੋਈ ਇੱਕ? ਸਭ ਤੋਂ ਪਹਿਲਾਂ ਪ੍ਰੀਤ ਸਿਆ। ਆਪਣਾ ਆਪ ਜਿਹੜਾ ਚੰਗਾ ਲੱਗਣਾ ਉਹ ਤਾਂ ਬਹੁਤ ਵਧੀਆ ਗੱਲ, ਉਹ ਜ਼ਰੂਰੀ ਹੈ। ਜਦੋਂ ਤੱਕ ਮੈਂ ਕਹਿੰਦਾ ਵੀ ਇਹ ਗੋਰਿਆਂ ਦੀ ਵੀ ਕਹਾਵਤ ਹੈ, ਇਫ ਯੂ ਕਾਂਟ ਰਿਸਪੈਕਟ ਯੋਰਸੈਲਫ ਨੋ ਵਨ ਗੋਨਾ ਗਿਵ ਯੂ ਰਿਸਪੈਕਟ। ਇਹ ਸ਼ਾਹਰੁਖ ਖਾਨ ਨੂੰ ਕਿਸੇ ਨੇ ਪੁੱਛਿਆ ਸੀ ਕਿ ਸਭ ਤੋਂ ਵੱਡਾ ਸਟਾਰ ਕੌਣ ਆ, ਕਹਿੰਦਾ ਤੁਹਾਡੇ ਸਾਹਮਣੇ ਖੜਾ। ਚਲੋ ਮੈਂ ਸਟਾਰ ਤਾਂ ਨਹੀਂ ਕਹਿੰਦਾ ਬਟ ਇਹ ਆ ਵੀ ਮੈਂ ਆਪਣੇ ਆਪ ਨੂੰ ਐਜ਼ ਏ ਮਤਲਬ ਪਹਿਲਾਂ ਮੈਂ ਆਪਦੇ ਆਪ ਨੂੰ ਪਸੰਦ ਕਰੂੰਗਾ ਤਾਂ ਮੈਨੂੰ ਲੱਗਦਾ ਲੋਕੀ, ਮੈਂ ਆਪਦੇ ਗਾਣੇ ਨੂੰ ਅਗਰ 50 ਵਾਰ ਨਹੀਂ ਸੁਣੂੰਗਾ ਨਾ ਤਾਂ ਮੈਨੂੰ ਲੱਗਦਾ ਲੋਕੀ 5 ਵਾਰ ਵੀ ਨਹੀਂ ਸੁਣਨਗੇ। ਨਹੀਂ ਇਹ ਤਾਂ ਹੈ, ਜਿਹੜਾ ਗਾਣਾ ਮੈਨੂੰ ਲੱਗਦਾ ਵੀ ਹਾਂ ਇਹ ਮੈਂ ਗਲਤ ਰਿਕਾਰਡ ਹੋ ਗਿਆ ਮੈਂ ਗਾਣਾ ਹੀ ਛੱਡ ਦਿੰਦਾ। ਬਿਲਕੁਲ, ਬਹੁਤ ਸਾਰੇ ਗਾਣੇ ਇੱਦਾਂ ਦੇ ਕਰੀਦੇ ਆ, ਸਨੀ ਭਾਜੀ ਨੂੰ ਸੁਣਾਈਦੇ, ਰਾਜ ਭਾਈ ਨੂੰ ਸੁਣਾਈਦੇ, ਉਹ ਕਹਿੰਦੇ ਯਾਰ ਆਹ ਥੋੜ੍ਹੀ ਜਿਹੀ ਗੜਬੜ ਲੱਗਦੀ ਹੈ ਛੱਡ ਦਿਓ। ਜਦੋਂ ਆਪਣੇ ਆਪ ਨੂੰ ਚੀਜ਼ ਨਹੀਂ ਚੰਗੀ ਲੱਗ ਰਹੀ, ਗਾਇਕਾ ਚਾਹੁੰਦੇ ਆ ਕੋਈ ਪਰਟੀਕੂਲਰ ਹੀ ਨਹੀਂ। ਜਿਸ ਦਿਨ ਮੇਰਾ ਦਿਲ ਕਰਦਾ ਕਿ ਮੈਂ ਕੁਛ ਬੇਸਿਕ ਰਾਗ ਸਿੱਖਣਾ ਤਾਂ ਮੈਂ ਗੁਲਾਮ ਅਲੀ ਸਾਹਿਬ ਨੂੰ ਸੁਣ ਲੈਂਦਾ, ਪਾਕਿਸਤਾਨੀ ਬੜੇ ਵੱਡੇ। ਜਦੋਂ ਮੇਰਾ ਦਿਲ ਕਰਦਾ ਕਿ ਮੈਂ ਕੁਛ ਲੈਦਾਰੀ ਸਿੱਖਣੀ ਹੈ ਤਾਂ ਮੈਂ ਨੁਸਰਤ ਸਾਹਿਬ ਨੂੰ ਸੁਣਦਾ। ਜਦੋਂ ਮੈਨੂੰ ਲੱਗਦਾ ਮੈਂ ਭੰਗੜਾ ਬੀਟ ਸੁਣਨੀ ਹੈ ਮੈਂ ਦਲਜੀਤ ਦੋਸਾਂਝ ਜੀ ਨੂੰ ਸੁਣ ਲੈਂਦਾ। ਜਦੋਂ ਮੈਨੂੰ ਲੱਗਦਾ ਕੁਛ ਟਿਪੀਕਲ ਗਾਇਕੀ ਸੁਣਨੀ ਹੈ ਤਾਂ ਮੈਂ ਫਿਰ ਗੁਰਦਾਸ ਮਾਨ ਸਾਹਿਬ ਨੂੰ ਸੁਣ ਲੈਂਦਾ। ਜਦੋਂ ਮੈਨੂੰ ਦੁਗਾਣੇ ਚੰਗੇ ਲੱਗਦੇ ਮੈਂ ਦਿਲਸ਼ਾਦ ਅਖਤਰ ਨੂੰ ਸੁਣ ਲੈਂਦਾ, ਮੈਂ ਅਮਰ ਸਿੰਘ ਚਮਕੀਲਾ ਨੂੰ ਸੁਣ ਲੈਂਦਾ। ਸੋ ਮੇਰਾ ਪਰਟੀਕੂਲਰ ਇੱਕ ਜ਼ੋਨ ਨਹੀਂ ਵੀ ਮੈਂ ਸਿਰਫ ਇਹਨਾਂ ਨੂੰ ਹੀ ਫੋਲੋ ਕਰਨਾ, ਸੁਣਦੇ ਰਹੋ ਸਾਰੇ ਪਾਸੇ, ਸੁਣਦੇ ਰਹੋ। ਇਹ ਵੀ ਤੁਹਾਡੇ ਨਾ ਪਿਛਲੇ 20 ਸਾਲ ਦਾ ਤਜਰਬਾ ਬੋਲਦਾ। ਇਕੱਲਾ ਕਲਾਕਾਰ ਹੋਣਾ ਕਾਫੀ ਨਹੀਂ, ਮੈਂ ਸਮਝਦਾ ਇਹਨਾਂ ਦੇ ਨਾਲ ਰਾਜਨੀਤਿਕ ਹੋਣਾ ਵੀ ਜ਼ਰੂਰੀ ਹੈ। ਔਰ ਇੰਨੇ ਵਧੀਆ ਢੰਗ ਨਾਲ ਉਹਨਾਂ ਨੇ ਕਿਸੇ ਨੂੰ ਵੀ ਨਾਰਾਜ਼ ਨਹੀਂ ਕੀਤਾ ਪ੍ਰੀਤ ਸਿਆ ਨੇ, ਇਹ ਗੱਲ ਵੀ ਤੁਹਾਡੇ ਹੱਕ 'ਚ ਜਾਂਦੀ ਹੈ। ਅਤੇ ਕਿਉਂਕਿ ਹੁਣ ਇਹ ਮੈਂ ਸਮਝਦਾ ਸਾਡੇ ਦਰਸ਼ਕਾਂ ਲਈ ਕੁਝ ਨਾ ਕੁਝ ਆਪਣਾ ਜਿਹੜਾ ਇੰਟਰਵਿਊ ਦਾ ਟਾਈਮ ਆ ਇਹ ਸਮਾਪਤੀ ਵੱਲ ਵੱਧ ਰਿਹਾ ਜੀ ਜੀ, ਅਤੇ ਜਾਂਦੇ ਵਾਰੀ ਆਪਾਂ ਕੋਈ ਨਾ ਕੁਝ ਦਰਸ਼ਕਾਂ ਨੂੰ ਜ਼ਰੂਰ ਸੁਣਾਈਏ। ਬਿਲਕੁਲ ਜੀ, ਇਹ ਕੋਈ ਫੋਕ ਹੋ ਜਾਵੇ ਕਿਉਂਕਿ ਹੁਣ ਫਿਰ ਸਿਆਂ 'ਤੇ ਸ਼ੁਰੂਆਤ ਹੋਈ ਅਤੇ ਸਿਆਂ ਦੇ ਉੱਤੇ ਹੀ ਆਪਾਂ ਮੈਂ ਸਮਝਦਾ ਵੀ ਆਪਾਂ ਸਮਾਪਤੀ ਵੱਲ ਵਧੀਏ। ਹਾਂਜੀ, ਮੈਂ ਝੂਮਰ ਦੀਆਂ ਬੋਲੀਆਂ। ਹਾਂ ਬਿਲਕੁਲ ਬਿਲਕੁਲ। ਹੋ ਤੇਰੇ ਹੱਥ ਮਾਹੀ ਦੇ ਗਾਨਾ ਛੋਰਾ ਵੇ ਰਾਮ
ਵਾਲੜਿਆ ਹੋ ਮੈਨੂੰ ਘੜਾ ਚੁਕਾ ਕੇ ਜਾਵੀਂ ਹਾਏ ਲਾਈਆਂ ਤੋੜ ਨਵਾਵੀਂ ਛੋਰਾ ਵੇਰਾ ਵੀ ਵਾਲੜਿਆ ਹੋ ਤਾਰ ਤੁੰਬੀ ਦੀ ਚੋਈ ਅਮਲੇ ਦੀ ਯਾਦ ਆਵੇ ਕੀ ਬਾਤ ਹੋ ਜਿੱਥੇ ਢੋਲੀ ਉੱਤੇ ਨੱਚੇ ਉਹ ਸ਼ਬਾਬ ਦਿਸਦਾ ਲੋਕ ਗੀਤਾਂ ਜੋ ਦਿਸਣ ਸਾਡੇ ਹੀਰ ਰਾਜੇ ਵਾਹ ਜੀ ਵਾਹ ਉਹ ਜਿੱਥੇ ਪੱਗਾਂ ਵਿੱਚੋਂ ਦੇਖਾਂ ਮੈਂ ਪੰਜਾਬ ਦਿਸਦਾ ਕਿਆ ਬਾਤ ਹੈ ਪ੍ਰੀਤ ਸਿਆਂ ਜੀ ਯਾਰ ਮੈਂ ਝੂਮਰ ਤੋਂ ਥੋੜਾ ਜਿਹਾ ਇੱਧਰ ਚੇਂਜ ਕਰ ਲਿਆ ਕਿਉਂਕਿ ਮੈਨੂੰ ਇਹ ਸੀਗਾ ਮੈਂ ਕਿਹਾ ਮੈਂ ਥੋੜੇ ਘੱਟ ਟਾਈਮ 'ਚ ਦੋਨੋਂ ਚੀਜ਼ਾਂ ਸੁਣਾ ਦੂੰ ਦੋਵੇਂ ਰੰਗ ਤੁਸੀਂ ਦਿਖਾਤੇ ਜੀ ਔਰ ਬਹੁਤ ਹੀ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਆਪਣੇ ਛੋਟੇ ਜਿਹੇ ਜਿਹੜਾ ਜੀਵਨ 'ਚ ਇੰਨਾ ਵੱਡਾ ਸੰਘਰਸ਼ ਕੀਤਾ ਇੰਨਾ ਵੱਡਾ ਤੁਹਾਡਾ ਸਫ਼ਰ ਆ ਅਸੀਂ ਇੰਡੋਜ਼ ਟੀਵੀ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਇੰਨਾ ਜ਼ਰੂਰੀ ਮਤਲਬ ਇੰਨਾ ਬਿਜ਼ੀ ਸ਼ਡਿਊਲ 'ਚੋਂ ਰਸ਼ਪਾਲ ਭਾਜੀ ਤੁਹਾਡਾ ਇੰਡੋਜ਼ ਦੀ ਸਾਰੀ ਟੀਮ ਦਾ ਜਿੰਨਾ ਵੀ ਪਿੱਛੇ ਟੈਕਨੀਸ਼ੀਅਨ ਕਰੂ ਸਾਰਾ ਹੈਗਾ ਸਾਰਿਆਂ ਦਾ ਇੱਕ ਬੰਦਾ ਬਹੁਤ ਬਹੁਤ ਧੰਨਵਾਦ ਨਹੀਂ ਪ੍ਰੀਤ ਸਿਆਂ ਜੀ ਸਾਡਾ ਇੰਡੋਜ਼ ਟੀਵੀ ਦਾ ਮੇਨ ਮਕਸਦ ਹੀ ਇਹ ਆ ਕਿ ਅਸੀਂ ਜੇ ਬਾਹਰਲੇ ਜਿੰਨੇ ਵੀ ਸਾਡੇ ਇੱਥੇ ਮਹਿਮਾਨ ਆਉਂਦੇ ਨੇ ਜਿਹੜੇ ਮਿਆਰੀ ਜਿਨ੍ਹਾਂ ਨੇ ਜ਼ਿੰਦਗੀ 'ਚ ਪ੍ਰਾਪਤੀਆਂ ਕੀਤੀਆਂ ਜਿਨ੍ਹਾਂ ਨੇ ਭਾਵੇਂ ਪੰਜਾਬ 'ਚ ਬੈਠੇ ਨੇ ਚਾਹੇ ਪਾਕਿਸਤਾਨੀ ਪੰਜਾਬ 'ਚ ਬੈਠੇ ਨੇ ਅਸੀਂ ਜ਼ਰੂਰ ਉਹਨਾਂ ਤੱਕ ਪਹੁੰਚ ਕਰਦੇ ਹਾਂ ਔਰ ਉਹਨਾਂ ਨੂੰ ਸੱਦਾ ਦਿੰਦੇ ਹਾਂ ਉਹ ਵੀ ਆਉਂਦੇ ਨੇ ਪਰ ਨਾਲ ਦੀ ਨਾਲ ਸਾਡਾ ਫਰਜ਼ ਇੱਥੋਂ ਜਿਹੜੇ ਲੋਕਲ ਵਧੀਆ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਵੀ ਉਤਸ਼ਾਹਿਤ ਕਰਨ ਲਈ ਜ਼ਰੂਰ ਆਪਣੇ ਮੰਚ ਦੇ ਉੱਤੇ ਬੁਲਾਉਂਦੇ ਰਹਿੰਦੇ ਹਾਂ ਤੇ ਇਹ ਤੁਹਾਡਾ ਧੰਨਵਾਦ ਆ ਕਿ ਤੁਸੀਂ ਆਪਣਾ ਟਾਈਮ ਇੰਨਾ ਜਿਹੜਾ ਸਾਨੂੰ ਦਿੱਤਾ ਸੋ ਦਰਸ਼ਕੋ ਅੱਜ ਮੈਨੂੰ ਦਿਓ ਇਜਾਜ਼ਤ ਦੁਬਾਰਾ ਫਿਰ ਕਿਸੇ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਔਰ ਸਾਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ ਸਾਨੂੰ YouTube 'ਤੇ ਹਰ ਵਾਰੀ ਅਸੀਂ ਤੁਹਾਨੂੰ ਇਹ ਦੱਸਦੇ ਹਾਂ ਕਿ YouTube 'ਤੇ ਔਰ ਇੱਥੇ ਲੋਕਲ ਜਿਹੜੇ ਬ੍ਰਿਸਬੇਨ 'ਚ ਰਹਿੰਦੇ ਨੇ ਉਹ 440 ਨੰਬਰ ਰੀਅਲ TV ਦੇ ਉੱਤੇ ਸਾਨੂੰ ਵੇਖ ਸਕਦੇ ਹੋ ਸਾਡੇ ਸਾਰੇ ਪ੍ਰੋਗਰਾਮਾਂ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਇਸ ਲਈ ਅਸੀਂ ਤੁਹਾਡੇ ਵੀ ਸ਼ੁਕਰਗੁਜ਼ਾਰ ਹਾਂ ਸੋ ਇੱਦਾਂ ਹੀ ਵੇਖਦੇ ਰਹੋ ਇੰਡੋਜ਼ TV ਮੈਨੂੰ ਦਿਓ ਇਜਾਜ਼ਤ ਜਗਦੀਪ ਗਿੱਲ ਨੂੰ ਦੁਬਾਰਾ ਫਿਰ ਮਿਲਦੇ ਹਾਂ ਜੀ ਧੰਨਵਾਦ